अच्छा, ਜਿਹੜਾ ਮੰਨੇ ਦਾ ਕਨਸੈਪਟ ਦੇ ਉੱਤੇ ਮੈਂ ਬਹੁਤ ਵਿਚਾਰ ਕਰਦਾ ਰਿਹਾ ਕਿ ਇਹਨੂੰ ਕਿਵੇਂ ਸਮਝਿਆ ਔਰ ਕਿਵੇਂ ਸਮਝਾਇਆ ਜਾਏ। ਤੇ ਮੈਨੂੰ ਅਖੀਰ ਤੇ ਇੰਜ ਲੱਗਾ ਹੈ ਕਿ ਇਹਨੂੰ ਮੰਨੇ ਨੂੰ ਸਮਝਣ ਲਈ ਇੱਕ ਤਰੀਕਾ ਇਹ ਹੋ ਸਕਦਾ ਹੈ ਕਿ ਤੁਸੀਂ ਜਿੰਨੀਆਂ ਵੀ ਆਪਣੀਆਂ ਪਛਾਣਾਂ ਨੇ ਨਾ, ਜਿੰਨੀਆਂ ਵੀ ਤੁਹਾਡੀਆਂ ਆਇਡੈਂਟੀਟੀਜ਼ ਨੇ, ਜਿੰਨੀਆਂ ਵੀ ਤੁਹਾਡੀਆਂ ਆਇਡੈਂਟੀਟੀਜ਼ ਨੇ, ਉਹਨਾਂ ਸਾਰੀਆਂ ਨੂੰ ਛੱਡੋ। ਮਿਸਾਲ ਮੈਂ ਉਹਦੀ ਮਿਸਾਲ ਦਿੰਦੀ, ਮਿਸਾਲ ਦੇ ਤੌਰ ਦੇ ਉੱਤੇ ਮੈਂ ਇੱਥੋਂ ਸ਼ੁਰੂ ਕਰ ਸਕਦਾ ਕਿ ਮੈਂ ਆਪਣਾ ਮੁਸਲਮਾਨ ਹੈ। ਮੈਂ ਮੁਸਲਮਾਨ ਹੈ, ਮੈਂ ਪਾਕਿਸਤਾਨੀ ਹੈ, ਮੈਂ ਪਾਕਿਸਤਾਨੀ ਪੰਜਾਬੀ ਹੈ। ਮੁਸਲਮਾਨਾਂ ਦੇ ਵਿੱਚੋਂ ਵੀ ਮੈਂ ਸੁਨੀਆਂ ਦੇ ਘਰ 'ਚ ਜੰਮਿਆ ਸਾਂ, ਜਾਂ ਮੈਂ ਸ਼ੀਆ ਵੀ ਹੋ ਸਕਦਾ ਸਾਂ। ਤੇ ਫਿਰ ਇਹ ਹੈ ਕਿ ਮੈਂ ਅਰਾਈ ਜ਼ਾਤ ਦਾ ਹਾਂ। ਤੇ ਅੱਗੇ ਫਿਰ ਮੈਂ ਜਿਹੜੀਆਂ ਉਹਦੀਆਂ ਐਕਸਟੈਂਸ਼ਨ ਨੇ ਇਸ ਪਛਾਣ ਦੀਆਂ, ਜਿਹੜੀਆਂ ਨੇ ਉਹ ਮੈਂ ਦੱਸ ਸਕਦਾ। ਮੈਂ ਪਿਓ ਹੈ 2 ਬੱਚਿਆਂ ਦਾ, ਆਪਣੀ ਮੇਰੇ ਮਾਂ ਪਿਓ ਦਾ, ਆਪਣੇ ਪਿਓ ਦਾ ਪੁੱਤਰ ਹੈ, ਵਗੈਰਾ ਵਗੈਰਾ। ਜਿੰਨੀਆਂ ਵੀ ਸਮਾਜੀ ਸ਼ਨਾਖਤਾਂ ਨੇ ਉਹ ਮੇਰੀਆਂ ਹੈ ਨੇ, ਔਰ ਉਹ ਹਰ ਬੰਦੇ ਦੀਆਂ ਹੈ ਨੇ। ਅਗਰ ਜਿਹੜੀ ਮੈਂ ਗੱਲ ਤੁਹਾਨੂੰ ਸਾਂਝੀ ਕਰਨਾ ਚਾਹੁੰਦਾ ਉਹ ਇਹ ਸੋਚਣਾ ਕਿ ਤੁਸੀਂ ਸੋਚੋ ਕਿ ਤੁਹਾਡੀ ਕੀ ਪਛਾਣ ਹੈਗੀ ਹੈ। ਟੋਟਲ ਪਛਾਣ ਤੁਹਾਡੀ ਹੁਣ ਤੱਕ ਕੀ ਹੈਗੀ ਹੈ? ਮਤਲਬ ਤੁਸੀਂ ਸਿੱਖ ਹੋ, ਤੁਸੀਂ ਸਿੱਖਾਂ ਦੇ ਵਿੱਚ ਸਿੰਧੂ ਹੋ, ਤੁਸੀਂ ਵਗੈਰਾ ਵਗੈਰਾ ਵਗੈਰਾ, ਥੱਲੇ ਹੁੰਦਿਆਂ ਤੱਕ ਤੁਸੀਂ ਪਿਓ ਮਾਂ ਹੋ, ਤੁਸੀਂ ਬੱਚੇ ਹੋ, ਜੋ ਵੀ ਹੋ। ਤੇ ਤੁਹਾਡੀ ਸਾਰੀ ਜਿਹੜੀ ਜਿੰਨੀਆਂ ਵੀ ਪਛਾਣਾਂ ਨੇ ਉਹ ਸਾਰੀਆਂ ਸਮਾਜੀ ਪਛਾਣਾਂ ਨੇ। ਇਸ ਗੱਲ ਸਹੀ ਹੈ ਕਿ ਨਹੀਂ ਹੈਗੀ? हाँ जी डॉक्टर, सही है जी। ਅਸੀਂ ਹਿੰਦੁਸਤਾਨੀ ਹੈ, ਪਾਕਿਸਤਾਨੀ ਹੈ, ਅਮਰੀਕੀ ਹੈ, ਬਰਤਾਨਵੀ ਹੈ, ਇਹ ਸਾਰੀਆਂ ਸਾਡੀਆਂ ਪਛਾਣਾਂ ਨੇ। ਠੀਕ, ਜੇ ਫਰਜ਼ ਕਰੋ ਕਿਸੇ ਤਰੀਕੇ ਦੇ ਨਾਲ ਅਸੀਂ ਇਹਨਾਂ ਸਾਰੀਆਂ ਪਛਾਣਾਂ ਨੂੰ ਛੱਡਣ 'ਚ ਕਾਮਯਾਬ ਹੋ ਜਾਈਏ, ਕਿ ਇਹਨਾਂ ਵਿੱਚੋਂ ਕੋਈ ਵੀ ਸਾਡੀ ਪਛਾਣ, ਜਿਹੜੀਆਂ ਸਮਾਜੀ ਪਛਾਣਾਂ ਨੇ, ਇਹਨਾਂ ਨੂੰ ਛੱਡਣ 'ਚ ਕਾਮਯਾਬ ਹੋ ਜਾਈਏ, ਤੇ ਫਿਰ ਸਾਡੀ ਪਛਾਣ ਕੀ ਰਹਿ ਜਾਏਗੀ? ਡਾਕਟਰ ਸਾਹਿਬ अस्सलाम वालेकुम, वकार सिपरा अर्ज कर रहे हैं। ਤੁਹਾਡੇ ਸਵਾਲ ਦਾ ਜਵਾਬ ਮੈਂ ਇਹ ਦੇਵਾਂਗਾ ਕਿ ਇੱਕ ਪਹਿਚਾਨ ਫਿਰ ਅਦਬੀ ਪਹਿਚਾਨ ਵੀ ਹੋ ਸਕਦੀ ਹੈ। ਨਹੀਂ, ਉਹ ਤੇ ਮੈਂ ਅਦਬੀ ਤੋਂ ਇਲਾਵਾ ਮੈਂ ਤੇ ਕਹਿ ਰਿਹਾ ਹਜ਼ਾਰਾਂ ਹੋ ਸਕਦੀਆਂ ਨੇ। ਲੇਕਿਨ ਮੈਂ ਇਹ ਸਵਾਲ ਪੁੱਛ ਰਿਹਾ ਹਾਂ ਕਿ ਜੇ ਇਹ ਸਾਰੀਆਂ ਪਛਾਣਾਂ ਜੇ ਤੁਸੀਂ ਮੁਕਾ ਦਿਓ ਆਪਣੀਆਂ, ਤੇ ਫਿਰ ਤੁਹਾਡੀ ਕੀ ਪਛਾਣ ਰਹਿ ਜਾਏਗੀ? ਦੇਖੋ, ਸਮਾਜਿਕ ਪਛਾਣਾਂ ਤਾਂ ਆਰਟੀਫਿਸ਼ਲੀ ਬਣੀਆਂ ਨੇ,
ਪਰ ਜਿਹੜੀਆਂ ਨੈਚੁਰਲ ਪਛਾਣਾਂ ਵੀ ਤਾਂ ਹੈ ਨੇ ਹਰ ਇੱਕ ਬੰਦੇ ਥੋੜ੍ਹੀਆਂ ਥੋੜ੍ਹੀਆਂ ਜੋ ਵੀ ਹੈ ਨੇ ਕਿ ਤੁਸੀਂ ਆਦਮੀ ਹੋ ਮੇਲ ਹੋ ਤੇ ਇਸ ਟਾਈਪ ਦੀ ਜਿਹੜੀ ਕੋਈ ਬਿਲਕੁਲ ਬੇਸਿਕ ਤੁਹਾਡੀ ਨੈਚੁਰਲ ਪਛਾਣ ਹੈ ਉਹ ਤਾਂ ਹੈ ਹਰ ਇੱਕ ਬੰਦੇ ਦੀ ਆਪਣੀ ਆਪਣੀ ਅਲੱਗ-ਅਲੱਗ। ਕਿ ਤੁਸੀਂ ਇਨਸਾਨ ਹੋ ਔਰ ਇਸ ਨਹੀਂ, ਕਾਇਨਾਤ ਦਾ ਇੱਕ ਮੈਂ- ਛੋਟਾ ਜਿਹਾ ਹਿੱਸਾ ਹੋ, ਬਸ ਦੈਟਸ ਮੈਂ- ਓਨਲੀ ਥਿੰਗ। ਮੈਂ ਤੇ ਅਮਰਜੀਤ ਜੀ ਇਹਦੇ ਉਲਟ ਆਰਗੂ ਕਰ ਰਿਹਾ। ਮੈਂ ਤੇ ਇਹ ਆਰਗੂ ਕਰ ਰਿਹਾ ਕਿ ਜਦੋਂ ਤੁਸੀਂ ਇਹ ਸਾਰੀਆਂ ਸਮਾਜੀ ਪਛਾਣਾਂ ਜਿਹੜੀਆਂ ਜੇ ਛੱਡ ਦਿਓ ਤੇ ਤੁਹਾਡੀ ਪਛਾਣ ਸਿਰਫ ਇਨਸਾਨ ਦੀ ਰਹਿ ਜਾਂਦੀ ਹੈ। ਹਾਂ ਬਿਲਕੁਲ ਠੀਕ ਹੈ। ਬੰਦੇ ਦੀ ਰਹਿ ਜਾਂਦੀ ਹੈ ਜਾਂ ਜ਼ਨਾਨੀ ਦੀ ਰਹਿ ਜਾਂਦੀ ਹੈ, ਤੁਹਾਡੀ ਹੋਰ ਕੋਈ ਪਛਾਣ ਨਹੀਂ ਹੁੰਦੀ। ਇਹ ਬੰਦਾ ਜ਼ਨਾਨੀ ਵੀ ਸਰ ਜੀ ਇਹ ਵੀ ਦੁਨਿਆਵੀ ਪਛਾਣ ਹੈਗੀ ਹੈ। ਤੁਸੀਂ ਸਿਰਫ ਇੱਕ ਇਨਸਾਨ ਹੋ, ਦੈਟ ਇਜ਼ ਦੀ ਓਨਲੀ ਵਨ। ਇਨਸਾਨ ਹੋ ਇਹ ਬੁਨਿਆਦੀ ਪਛਾਣ ਹੈ। ਤੇ ਜੇ ਤੁਸੀਂ ਫਰਜ਼ ਕਰੋ ਇਨਸਾਨ ਹੋ ਤੇ ਇਨਸਾਨ ਦੇ ਤੌਰ ਦੇ ਉੱਤੇ ਤੁਸੀਂ ਸੰਸਾਰ ਨੂੰ ਵੇਖ ਰਹੇ ਹੋ ਤੇ ਫਰਜ਼ ਕਰੋ ਤੁਸੀਂ ਇਨਸਾਨ ਦੀ ਤਾਰੀਖ ਨੂੰ ਹੀ ਵੇਖ ਰਹੇ ਹੋ ਤੇ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਪੰਜਾਬੀਆਂ ਦੇ ਉੱਤੇ ਇਹ ਜ਼ੁਲਮ ਹੋਏ ਤੇ ਫਲਾਣੇ ਤੇ ਇਹ ਜ਼ੁਲਮ ਹੋਏ ਤੇ ਫਲਾਣੇ ਤੇ ਇਹ ਜ਼ੁਲਮ ਹੋਏ ਤੇ ਫਲਾਣੇ ਤੇ ਇਹ ਜ਼ੁਲਮ ਹੋਏ। ਫਿਰ ਤੁਸੀਂ ਇਹ ਕਹੋਗੇ ਕਿ ਜਿਹੜਾ ਬੰਦਾ ਹੈ ਉਹਦੀ ਇੱਕ ਤਾਰੀਖ ਹੈ, ਉਹਦੇ ਵਿੱਚ ਉਸ ਤਾਰੀਖ ਵਿੱਚ ਜਿਹੜੇ ਨੇ ਉਹ ਕਦੀ ਕੋਈ ਉੱਤੇ ਹੋ ਗਿਆ ਕਦੀ ਕੋਈ ਥੱਲੇ ਹੋ ਗਿਆ ਤੇ ਉਹ ਆਪਣੀਆਂ ਥਾਵਾਂ ਤੇ ਉਹਨਾਂ ਨੇ ਆਪਣੀਆਂ ਪਛਾਣਾਂ ਬਣਾ ਲਈਆਂ, ਲੇਕਿਨ ਉਹਦੀ ਬੁਨਿਆਦੀ ਪਛਾਣ ਜਿਹੜੀ ਹੈ ਉਹ ਬੰਦਾ ਹੈ। ਹੁਣ ਬਾਬਾ ਗੁਰੂ ਨਾਨਕ ਜੀ ਔਰ ਇਸ ਤਰ੍ਹਾਂ ਦੇ ਦੂਜੇ ਜਿਹੜੇ ਪਹੁੰਚੇ ਹੋਏ ਜਿਹੜੇ ਸੂਝਵਾਨ ਨੇ, ਮੇਰਾ ਖਿਆਲ ਹੈ ਕਿ ਉਹ ਉੱਥੇ ਪਹੁੰਚਦੇ ਹੀ ਉਦੋਂ ਨੇ ਜਦੋਂ ਉਹ ਸਾਰੀਆਂ ਆਪਣੀਆਂ ਪਛਾਣਾਂ ਮੁਕਾ ਦਿੰਦੇ ਨੇ ਤੇ ਸਿਰਫ ਇਨਸਾਨ ਦੀ ਪਛਾਣ ਤੱਕ ਪਹੁੰਚ ਜਾਂਦੇ ਨੇ। ਇਹ ਜਿਹੜੀ ਇਨਸਾਨ ਦੀ ਪਛਾਣ ਬਤੌਰ ਇਨਸਾਨ ਦੀ ਪਛਾਣ ਦੇ ਹੋਣਾ ਹੈ, ਮੈਂ ਅੰਦਰੋਂ ਬਾਹਰੋਂ ਇਹ ਮਹਿਸੂਸ ਕਰਾਂ ਮੈਂ ਸਿਰਫ ਇਨਸਾਨ ਹੈ। ਮੇਰੇ ਲਈ ਮੈਟਰ ਨਹੀਂ ਕਰਦਾ ਕਿ ਅਰਬੀ ਕੌਣ ਹੈ ਤੇ ਫਾਰਸੀ ਕੌਣ ਹੈ ਤੇ ਫਲਾਣਾ ਕੌਣ ਹੈ ਤੇ ਚਮਕਾਣਾ ਕੌਣ ਹੈ। ਉਹ ਤਾਰੀਖ ਦੇ ਆਪਣੇ ਆਪਣੇ ਵਾਕਿਆਤ ਨੇ, ਲੇਕਿਨ ਉਹ ਮੇਰੀ ਬਤੌਰ ਬੰਦੇ ਦੀ ਪਛਾਣ ਨਹੀਂ ਹੈਗੀ। ਮੇਰੀ ਬੰਦੇ ਦੇ ਤੌਰ ਦੇ ਉੱਤੇ ਪਛਾਣ ਬੰਦਾ ਹੀ ਹੈ। ਤੇ ਜਿਹੜਾ ਉਸ ਪਛਾਣ ਤੱਕ ਪਹੁੰਚ ਜਾਂਦਾ ਹੈ, ਯਾਨੀ ਮਤਲਬ ਜਿਹੜੀ ਬਾਕੀ ਦੀਆਂ ਪਛਾਣਾਂ ਨੂੰ ਅਨਲਰਨ ਕਰ ਦਿੰਦਾ ਹੈ। ਦੇਖੋ ਨਾ, ਬਾਬਾ ਗੁਰੂ ਨਾਨਕ ਜੀ ਲੋਕਾਂ ਨੂੰ ਘਰ ਗ੍ਰਸਤੀ ਦੀ ਜ਼ਿੰਦਗੀ ਤੋਂ ਰੋਕਦੇ ਨਹੀਂ ਸਨ, ਠੀਕ, ਹਾਂਜੀ, ਲੇਕਿਨ ਉਹਨਾਂ ਨੇ ਆਪ ਦੁਬਾਰਾ ਤੋਂ ਘਰ ਗ੍ਰਸਤੀ ਨਹੀਂ ਬਣਾਈ। ਸਹੀ ਗੱਲ ਹੈ ਸਰ ਜੀ। ਮਤਲਬ ਉਹਨਾਂ ਨੇ ਆਪਣੀ ਬੀਵੀ ਤੇ ਆਪਣੇ ਬੱਚਿਆਂ ਦਾ ਜਿਹੜਾ ਇੱਕ ਵਾਰੀ ਛੱਡਣ ਲੱਗਿਆਂ ਜੋ ਬੰਦੋਬਸਤ ਕਰ ਦਿੱਤਾ ਆਪਣੇ ਸਹੁਰਿਆਂ ਦੇ ਥਰੂ ਕਿ ਜ਼ਮੀਨ ਲੈਤੀ ਤੇ ਕੁਝ ਚੀਜ਼ਾਂ ਲੈਤੀਆਂ, ਤੇ ਉਸ ਤੋਂ ਬਾਅਦ ਫਿਰ ਜਦੋਂ ਉਹ ਸਾਰੀਆਂ ਉਦਾਸੀਆਂ ਤੇ ਸਾਰਾ ਕੁਝ ਕਰਕੇ ਵਾਪਸ ਆਏ ਤੇ ਫਿਰ ਉਹਨਾਂ ਨੇ ਟੱਬਰ ਦੀ
ਪਰਿਵਾਰ ਦੀ ਪਛਾਣ ਨਹੀਂ ਬਣਾਈ ਆਪਣੀ। ਇਸ ਲਈ ਜੇ ਮੈਂ ਤੁਹਾਨੂੰ ਪੁੱਛਾਂ ਕਿ ਬਾਬਾ ਗੁਰੂ ਨਾਨਕ ਜੀ ਦੀ ਕੀ ਪਛਾਣ ਸੀ ਤੇ ਤੁਸੀਂ ਕੀ ਕਹੋਗੇ? An insan. ਨਾਨਕ ਦਾ ਲਫ਼ਜ਼ ਜ਼ੇਨ ਵਿੱਚ ਆਏ ਤੇ ਫੌਰਨ ਤੂੰ ਹਰ ਬੰਦੇ ਦਾ ਨਾਂ ਆਂਦਾ ਹੈ ਜ਼ੇਨ ਵਿੱਚ ਤੇ ਫਿਰ ਇਹਦੀ ਇੱਕ ਪਹਿਚਾਣ ਜਾਂ ਉਹਦਾ ਇੱਕ ਤਾਰਫ ਜ਼ੇਨ ਵਿੱਚ ਆਂਦਾ ਹੈ। ਤੇ ਮੈਂ ਜਿਸ ਵਕਤ ਨਾਨਕ ਦਾ ਨਾਮ ਮੇਰੇ ਕੰਨ 'ਚ ਪੈਂਦਾ ਹੈ ਤੇ ਮੈਨੂੰ ਨਾਨਕ ਇੱਕ ਸੋਸ਼ਲ ਰਿਫਾਰਮਰ ਔਰ ਇੱਕ ਸ਼ਾਇਰ ਦੇ ਤੌਰ ਤੇ ਯਾਦ ਆਂਦਾ ਹੈ। ਮਤਲਬ ਮੇਰੇ ਜ਼ੇਨ 'ਚ ਉਹਦੀ ਪਹਿਚਾਣ ਇਹ ਉਭਰਦੀ ਹੈ, ਉਹਦਾ ਨਾਂ ਜਿਸ ਜ਼ੇਨ 'ਚ ਆਂਦਾ ਹੈ। ਨਹੀਂ, ਉਹ ਤਾਂ ਖੁਦਦਾਰ ਗੱਲ ਹੈ ਕਿ ਉਹ ਤੇ ਅਸੀਂ ਆਇਡੈਂਟੀਫਿਕੇਸ਼ਨ ਕਰ ਲੈਨੇ ਨਾ, ਲੇਕਿਨ ਮੇਰਾ ਮਤਲਬ ਹੈ ਕਿ ਜਿਹੜੀਆਂ ਆਮ ਪਛਾਣਾਂ ਹੈ ਨੇ ਕਿ ਅਸੀਂ ਕਿਸੇ ਮੁਲਕ ਦੇ ਹੁੰਦੇ ਹਾਂ, ਕਿਸੇ ਜ਼ਾਤ ਦੇ ਹੁੰਦੇ ਹਾਂ, ਕਿਸੇ ਟੱਬਰ ਦੇ ਹੁੰਦੇ ਹਾਂ, ਇਹ ਜਿਹੜੀਆਂ ਮੋਟੀਆਂ ਮੋਟੀਆਂ ਪਛਾਣਾਂ ਨੇ ਜਿਨ੍ਹਾਂ ਦੇ ਤਹਿਤ ਅਸੀਂ ਲੜਨੇ ਵੀ ਹੈ ਇੱਕ ਦੂਜੇ ਦੇ ਨਾਲ, ਇੱਕ ਦੂਜੇ ਦੇ ਨਾਲ ਜੰਗ ਵੀ ਕਰਨੇ ਹੈ, ਇੱਕ ਦੂਜੇ ਨੂੰ ਫਤਹ ਵੀ ਕਰਨੇ ਹੈ, ਇੱਕ ਦੂਜੇ ਤੇ ਹਕੂਮਤ ਵੀ ਕਰਨੇ ਹੈ। ਇਹ ਜਿਹੜੀਆਂ ਪਛਾਣਾਂ ਨੇ, ਇਹ ਪਛਾਣਾਂ, ਇਹਨਾਂ ਪਛਾਣਾਂ ਵਿੱਚੋਂ ਕੋਈ ਪਛਾਣ ਜਿਹੜੀ ਹੈ ਉਹ ਗੁਰੂ ਨਾਨਕ ਦੀ ਹੈ? ਉਹ ਇੱਕ ਸਤਪੁਰਸ਼ ਸੀਗੇ, ਉਹਦੇ ਬਾਅਦ ਤੇ ਉਹਨਾਂ ਦੀ ਇਹੀ ਪਹਿਚਾਣ ਸੀ ਕਿ ਜਿਨ੍ਹਾਂ ਨੇ ਸੱਚ ਨੂੰ ਸਮਝ ਲਿਆ, ਸਤਪੁਰਸ਼ ਸੀਗੇ। ਉਹ ਹੀ ਬੰਨੇ, ਉਹ ਇਸ ਵਾਸਤੇ ਸੀ ਕਿ ਉਹ ਸਾਰੀਆਂ ਪਛਾਣਾਂ ਮੁਕਾ ਕੇ ਮੰਨੇ ਦੀ ਪਛਾਣ ਨੂੰ ਦੇ ਨਾਲ ਪਛਾਣ ਉਹਨਾਂ ਨੇ ਬਣਾ ਲਈ ਸੀ। ਸੋ ਜਦੋਂ ਉਹ ਮੰਨੇ ਦੇ ਪਾਸਿਓਂ ਗੱਲ ਕਰਦੇ ਨੇ ਤੇ ਅਸਲ ਦੇ ਵਿੱਚ ਉਹ ਜਿਹੜੀਆਂ ਸਾਰੀਆਂ ਪਛਾਣਾਂ ਨੂੰ ਛੱਡ ਕੇ ਜਿਹੜੀ ਹਸਤੀ ਬਣੀ ਹੈ ਉਹ ਉਹਦੀ ਥਰੂ ਉਹਦੀ ਉਸ ਮਾਈਂਡ ਦੇ ਨਾਲ ਗੱਲ ਕਰਦੇ ਨੇ। ਅੱਛਾ, ਹੁਣ ਮੈਂ ਇਹ ਅਰਜ਼ ਕਰਾਂਗਾ ਕਿ ਇਹ ਜਿਹੜੀ ਮੈਂ ਗੱਲ ਕਰ ਰਿਹਾ ਨਾ, ਇਸ ਗੱਲ ਨੂੰ ਲਫ਼ਜ਼ਾਂ ਵਿੱਚ ਸਮਝਾਉਣਾ ਮੁਸ਼ਕਿਲ ਹੈ। ਇਹ ਇੱਕ ਐਕਸਪੀਰੀਅੰਸ ਹੈ ਜਿਹੜਾ ਤੁਸੀਂ ਕੋਸ਼ਿਸ਼ ਕਰਕੇ ਇਹ ਐਕਸਪੀਰੀਅੰਸ, ਯਾਨੀ ਮਤਲਬ ਤੁਸੀਂ ਕਰ ਸਕਦੇ ਹੋ, ਲਫ਼ਜ਼ਾਂ 'ਚ ਨਹੀਂ ਕਰ ਸਕਦੇ ਹੋ ਤੁਸੀਂ। ਮਤਲਬ ਇਹ ਹੈ ਕਿ ਅੱਜ ਦੀ ਕਲਾਸ ਤੋਂ ਬਾਅਦ ਜਦੋਂ ਇਹ ਗੱਲ ਮੁੱਕ ਜਾਣੀ ਹੈ ਕਿ ਤੁਸੀਂ ਫਿਰ ਆਪਣੀ ਕਿਸੇ ਪੁਰਾਣੀ ਪਛਾਣ ਵਿੱਚ ਚਲੇ ਜਾਣਾ ਹੈ। ਉਹ ਜੋ ਵੀ ਉਹ ਤੁਹਾਡੀ ਪਛਾਣ ਹੈਗੀ ਹੈ, ਬੀਵੀ ਦੀ ਹੈ, ਮੀਆਂ ਦੀ ਹੈ, ਜੋ ਤੁਹਾਡੀ ਪਛਾਣ ਪਿਓ ਦੀ ਹੈ, ਪੁੱਤਰ ਦੀ ਹੈ, ਆਪਣਾ ਸਿਆਸੀ ਪਛਾਣ ਹੈ, ਸਮਾਜੀ ਪਛਾਣ ਹੈ, ਜ਼ਾਤ ਪਾਤ ਦੀ ਪਛਾਣ, ਫਿਰ ਤੁਸੀਂ ਫੌਰੀ ਤੌਰ ਤੇ ਫਿਰ ਵਾਪਸ ਉਧਰ ਚਲ ਜਾਣਾ। ਇਹ ਸਾਰੀਆਂ ਗੱਲਾਂ ਸੁਣ ਕੇ ਵੀ ਸਰ ਮੈਂ ਨਾ ਕਿਸੇ ਫਿਲਾਸਫੀ ਦੇ ਲੇਖ 'ਚ ਇਹੋ ਜਿਹੀ ਗੱਲ ਪੜ੍ਹੀ ਵੀ ਸੀ, ਉਹ ਏਦਾਂ ਦਾ ਉਹਨੇ ਲਿਖਿਆ ਸੀਗਾ ਕਿ ਟੂ ਸਪੀਕ ਦ ਐਬਸੋਲੂਟ ਟਰੁਥ ਸਪੀਕ ਵਿਦਆਊਟ ਆਇਡੈਂਟੀਟੀ, ਏਦਾਂ ਦੀ ਗੱਲ ਸੀ ਉਹਨੇ। ਲੇਕਿਨ ਬਾਬਾ ਗੁਰੂ ਨਾਨਕ ਜੀ ਇਸ ਮਸਲੇ ਨੂੰ ਕਿ ਉਹ ਜਿਹੜੀ ਪਛਾਣ ਹੈ ਉਹ ਦੂਜੇ ਤੱਕ ਕਿਵੇਂ ਪਹੁੰਚਾਇਆ ਜਾਵੇ ਉਹਦੇ ਉੱਤੇ ਬਾਰ-ਬਾਰ ਗੱਲ ਕਰਦੇ ਨੇ। ਬਾਰ-ਬਾਰ ਉਹ ਕਹਿੰਦੇ ਨੇ ਕਿ ਉਹਨੂੰ ਦੱਸਣਾ ਬਹੁਤ ਮੁਸ਼ਕਿਲ ਹੈ। ਤੁਸੀਂ ਪਿਛਲੀਆਂ ਪੌੜੀਆਂ 'ਚ ਵੀ ਇਹ ਪੜ੍ਹਿਆ ਹੋਵੇਗਾ। ਚਲੋ ਖੈਰ, ਇਹ ਮੈਂ ਥੋੜੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ।
Sorry, Dr. Manzoorji, so can I just say, you know, you're saying, so manne, is that to do with the mind and body experience? Accepting that. Can we say it like that? That's our fundamental identity, the mind and the body. मतलब as being, as one, as being, As one thing. Yeah, yeah. as being ਜਿਹੜੀ ਤੁਹਾਡੀ ਪਛਾਣ ਹੈ। ਦੇਖੋ ਨਾ ਜਦੋਂ ਵਾਰਿਸ ਸ਼ਾਹ ਕਹਿੰਦਾ ਨਾ ਕਿਸੇ ਜੰਮੇ ਤੇ ਨਹੀਂ ਵਧਾਈ ਦੇਣੀ, ਕਿਸੇ ਮਰੇ ਨੂੰ ਮੂਲ ਨਾ ਰੋਵਣਾ ਜੇ। ਤੁਹਾਡੀ ਦਿਮਾਗੀ ਜਿਹੜੀ ਹਾਲਤ ਹੈ ਉਹ ਇਹ ਹੋ ਜਾਵੇ ਕਿ ਕਿਸੇ ਜੰਮੇ ਤੇ ਨਹੀਂ ਵਧਾਈ ਦੇਣੀ, ਕਿਸੇ ਮਰੇ ਨੂੰ ਮੂਲ ਨਾ ਰੋਵਣਾ ਜੇ। ਇਹ ਸਮਝੋ ਇਹ ਸ਼ੇਰ ਦਾ ਕੀ ਮਤਲਬ ਹੈ। ਇਸ ਜ਼ਿਹਨੀ ਹਾਲਤ ਵਿੱਚ ਆ ਜਾਣਾ ਔਰ ਉਸ ਜ਼ਿਹਨੀ ਹਾਲਤ ਵਿੱਚ ਜ਼ਿੰਦਾ ਰਹਿਣਾ ਜਿਹੜਾ ਹੈਗਾ ਉਹ ਪਛਾਣ ਹੈ ਬੰਦੇ ਦੀ। ਹੁਣ ਸਰ ਜੀ would it be ਕਿ ਵੀ ਤੁਸੀਂ ਸੈਲਫ ਤੋਂ ਸੈਲਫਲੈਸ ਹੋਣਾ, ਮਤਲਬ ਸੈਲਫ ਨੂੰ ਖਤਮ ਕਰਕੇ ਸੈਲਫਲੈਸ ਹੋ ਜਾਣਾ, ਤੁਸੀਂ ਤੁਹਾਡਾ ਆਪਾ ਕੋਈ ਹੈ ਹੀ ਨਹੀਂ। ਔਰ ਫਿਰ ਤੁਸੀਂ ਜਦੋਂ ਵੀ ਕਿਸੇ ਦੂਜੀ ਸ਼ੈ ਦੇ ਬਾਰੇ ਚ ਸੋਚਣਾ ਹੈ, ਭਾਵੇਂ ਉਹ ਬੰਦਾ ਹੋਵੇ, ਭਾਵੇਂ ਉਹ ਕੋਈ ਹੋਰ ਸੰਸਾਰ ਦੀ ਸ਼ੈ ਹੋਵੇ, ਤੇ ਤੁਸੀਂ ਆਪਣੇ ਆਪ ਨੂੰ ਉਹਦੇ ਵਗੈਰਾ ਹੀ ਸਮਝਣਾ ਹੈ। ਸਰ ਜੀ ਇਹਦੀ ਇੱਕ ਦੁਨਿਆਵੀ ਬੜੀ ਸਿੰਪਲੀਫਿਕੇਸ਼ਨ, ਮਤਲਬ ਕਿ ਬਿਲਕੁਲ ਹੀ ਸਾਦਾ ਸਿੰਪਲੀਫਿਕੇਸ਼ਨ ਦੀ ਮੈਨੂੰ ਦਿਮਾਗ ਚ ਆਉਂਦੀ ਕਿ ਜਿਸ ਤਰ੍ਹਾਂ ਇੱਕ ਸ਼ਾਦੀ ਹੁੰਦੀ ਕੁੜੀ ਦੀ, ਉਹ ਆਪਣਾ ਸਾਰਾ ਕੁਝ ਪਿੱਛਾ ਛੱਡ ਕੇ ਉਹ ਜਦ ਫਿਰ ਸਹੁਰੇ ਜਾਂਦੀ ਹੈ, ਪਿਛਲਾ ਸਾਰਾ ਕੁਝ ਖਤਮ ਕਰਕੇ ਫਿਰ ਉਹਨਾਂ ਅੱਖਾਂ ਨਾਲ ਵੇਖਦੀ ਹੈ। ਜਿੱਦਾਂ ਗੁਰੂ ਨਾਨਕ ਜੀ ਨੇ ਆਪਣਾ ਆਪਾ ਪਿਛਲਾ ਪੂਰਾ ਛੱਡ ਕੇ, ਆਪਣੀ ਪਹਿਚਾਨ ਪੂਰੀ ਛੱਡ ਕੇ, ਉਹਨਾਂ ਨੇ ਇੱਕ ਡਿਫਰੈਂਟ ਅੱਖਾਂ ਨਾਲ ਆਪਣੇ ਆਪ ਨੂੰ ਫਿਰ ਪੇਸ਼ ਕੀਤਾ। ਲਫ਼ਜ਼ ਨਹੀਂ ਆ ਰਿਹਾ। ਬਿਲਕੁਲ ਇਹੋ ਹੀ ਮੈਂ ਕਹਿ ਰਿਹਾ ਕਿ ਉਹ ਜਿਹੜੀ ਮੈਂਟਲ ਹਾਲਤ ਹੈ ਉਹਦਾ ਤਜਰਬਾ ਕਰਨਾ, ਉਹਨੂੰ ਤਜਰਬਾ ਤੇ ਕੀਤਾ ਜਾ ਸਕਦਾ, ਪਰ ਉਹਨੂੰ ਜਿਵੇਂ ਆਰਗੇਨਾਈਜ਼ਡ ਮਜ਼ਹਬ ਲਿਖਦੇ ਨੇ ਉਵੇਂ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਚਲੋ ਜੀ ਸ਼ੁਰੂ ਕਰੀਏ, ਫਿਰ ਇਹ ਗੱਲ ਅਸੀਂ ਜਾਰੀ ਰੱਖਾਂਗੇ। ਵੈਸੇ ਬਾਅਦ ਚ ਵੀ ਇਹ ਬੜੀ ਮੁੱਢਲੀ ਗੱਲ ਹੈਗੀ ਹੈ ਕਿ ਮਤਲਬ ਸਿਰਫ ਅਸੀਂ ਲਫ਼ਜ਼ ਨਾ ਪੜ੍ਹੀਏ, ਅਸੀਂ ਲਫ਼ਜ਼ਾਂ ਦੇ ਪਿੱਛੇ ਜੋ ਤਜਰਬਾ ਚਾਹੀਦਾ ਹੈ ਸਾਨੂੰ, ਅਸੀਂ ਉਸ ਤਜਰਬੇ ਨੂੰ ਵੀ ਹਾਸਲ ਕਰਨ ਦੀ ਕੋਸ਼ਿਸ਼ ਕਰੀਏ। ਕੋਸ਼ਿਸ਼ ਕੀ ਅਸੀਂ ਉਹ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਏ। ਅੱਛਾ ਜੀ, ਅੱਜ ਪੌੜੀ 16ਵੀਂ ਹੈ। ਹਾਂਜੀ। ਪੰਜ ਪ੍ਰਵਾਨ। ਬੀਬਾ ਜੀ ਤੁਸੀਂ ਇੱਕ ਵਾਰੀ ਇਸ ਨੂੰ ਪੜ੍ਹ ਦਿਓ, ਇਸ ਪੌੜੀ ਨੂੰ ਪੜ੍ਹ ਦਿਓ। ਠੀਕ ਹੈ ਜੀ, ਹੌਲੀ ਹੌਲੀ ਪੜ੍ਹਨੀ ਹੈ ਮੈਂ ਫਿਰ। ਪੰਜ ਪੂਰੀ ਇੱਕ ਵਾਰ ਪੜ੍ਹ ਕੇ ਫਿਰ 2-3 ਲਾਈਨਾਂ ਪਹਿਲਾਂ ਦੀਆਂ ਫਿਰ ਪੜ੍ਹ ਦਾਂਗੀ ਤੁਹਾਡੇ ਲਈ ਜੀ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, पंचा का गुर एक ध्यान, जे को कहे करे विचार, करते कह करने नाही सुमार, धौल धर्म दया का पूत, संतोख थाप रखया जिन सूत, जे को बुझे होए सचियार, धवले ऊपर केता भार, धरती होर परे होर होर,
तिसते भार तले कवन जोर, जिय जात रंगा के नाम, सबना लिखिया वड़ी कलाम। एहो लेखा लिख जाने कोए, लेखा लिखिया केता होए। केता ताण सवाल्यो रूप, केती दात जाने कौन कूत। कीता पासाओ एको कवाओ, तिसते होए लख दरियाओ। कुदरत कवन कहा विचार, वारिया ना जावा एक बार। जो तुद भावे साई पलीकार, तू सदा सलामत निरंकार। सो पहलियां लाइना ने जी, पंच परवान, पंच प्रधान, पंचे पावे दरगह मान। हाँ जी, हुण पहली गल ते ये हैगी है कि पंज की है। ਤੁਸੀਂ ਜਿਨ੍ਹਾਂ ਨੇ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਬਾਬਾ ਗੁਰੂ ਨਾਨਕ ਜੀ ਨੂੰ ਪੜ੍ਹਿਆ ਹੈ, ਤੁਹਾਨੂੰ ਪੰਜ ਦੇ ਬਾਰੇ ਚ ਕੀ ਦੱਸਿਆ ਜਾਂਦਾ ਸੀ? ਪੰਜ ਕੀ ਨੇ? ਪੰਜ ਹਵਾਸ, ਕਿਆ ਜਿਹੜੇ ਆਪਣਾ ਟ੍ਰੈਡੀਸ਼ਨਲ ਪੜਾਉਣ ਵਾਲੇ ਨੇ ਉਹ ਉਹਦਾ ਪੰਜ ਦਾ ਮਤਲਬ ਪੰਜ ਹਵਾਸ ਦੱਸਦੇ ਸਨ? ਕਿਉਂ ਬੀਬਾ ਜੀ? सर जी वैसे ट्रेडिशनली तो नहीं पढ़िया, ओदा ही सोचा, जो भी सोचा ट्रेडिशनली पढ़िया नहीं ना, पढ़ाया नहीं किसी ने। ਅੱਛਾ, ਕਿਸੇ ਨੇ ਤੁਹਾਡੇ ਚੋਂ ਟ੍ਰੈਡੀਸ਼ਨਲੀ ਪੜ੍ਹਿਆ ਹੈ? सत्येंद्र जी ने शायद, सत्येंद्र जी दसो कुछ। नहीं नहीं नहीं, मैंने भी नहीं पढ़िया एक्चुअली ये रिसाइटेशन ज्यादा ਹੁੰਦੀ ਸਰ, ਪੜਾਇਆ ਪੜਾਇਆ ਘਟ ਜਾਂਦਾ, ਸਮਝਾਇਆ ਘਟ ਜਾਂਦਾ। ਹਾਂ, ਸਾਡੇ ਸਰ ਜੀ ਇਦਾਂ ਹੁਣ ਸ਼ੁਰੂ ਹੋਇਆ ਆ ਕਿ ਵੀ ਸਮਝਾਉਂਦੇ ਨੇ, ਪਹਿਲਾਂ ਤੇ ਨਹੀਂ ਸੀ ਸਮਝਾਉਂਦਾ ਕੋਈ ਸਾਡਾ। ਉਹ ਸਰ ਉਹ ਨਾਲੇ ਉਹ ਡਿਫਰੈਂਟ ਇੰਟਰਪ੍ਰੀਟੇਸ਼ਨ ਹੋ ਜਾਂਦੀਆਂ ਤੇ ਰਿਲੀਜੀਅਸ ਮਾਮਲੇ ਦੀ ਲੜਾਈ ਬੜੀ ਪੈ ਜਾਂਦੀ, ਉਹ ਫਿਰ ਕਰਦਾ ਹੀ ਨਹੀਂ ਕੋਈ ਛੇਤੀ। ਨਹੀਂ, ਸਾਡਾ ਕੋਈ ਇਦਾਂ ਦਾ ਕੋਈ ਕਲਚਰ ਹੀ ਨਹੀਂ ਕਿ ਵੀ ਜਿੱਥੇ ਪੜਾਇਆ ਜਾਵੇ ਨਿਆਣਿਆਂ ਨੂੰ ਕਿ ਕੀ ਪੜਾਇਆ, ਸਾਡੇ ਹੈ ਹੀ ਨਹੀਂ। ਉਹ ਤਾਂ ਕਹਿੰਦੇ ਨੇ ਵੀ ਘੋਟਾ ਲਾ ਲਓ, ਯਾਦ ਕਰ ਲਓ। ਦੈਟਸ ਇਟ, ਯਾਦ ਬੜਿਆਂ ਨੂੰ ਹੈ। ਅੱਛਾ, ਪੰਜ ਪ੍ਰਮਾਨ, ਪੰਜ ਪ੍ਰਧਾਨ। ਪ੍ਰਮਾਨ ਦਾ ਮਤਲਬ ਹੈ ਜਿਹੜੇ ਕਿ ਕਬੂਲ ਕੀਤੇ ਜਾਂਦੇ ਹੋਣ। ਮੰਨੇ ਜਾਂਦੇ ਹੋਣ ਦਿਲੋਂ। ਪੰਜ ਪ੍ਰਧਾਨ ਤੇ ਪੰਜ ਜਿਹੜੇ ਨੇ, ਇਹ ਜਿਹੜੇ ਪੰਜ ਜਿਹੜੇ ਮੰਨੇ ਜਾਂਦੇ ਨੇ, ਜਿਨ੍ਹਾਂ ਨੂੰ ਪ੍ਰਵਾਨ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਆਨਰ ਕੀਤਾ ਜਾਂਦਾ ਹੈ, ਇਹ ਪੰਜ ਪ੍ਰਧਾਨ ਨੇ, ਇਹ ਪੰਜ ਲੀਡਰ ਨੇ। ਪੰਜੇ ਪਾਵਾ ਦਰਗਾਹ ਮਾਨ, ਤੇ ਪੰਜੇ ਇਹ ਜਿਹੜੇ ਨੇ, ਇਹ ਦਰਗਾਹ ਦੇ ਵਿੱਚ, ਜਿਹੜੀ ਦਰਗਾਹ ਸੰਸਾਰ ਦੀ ਹੈ, ਉਹਦੇ ਵਿੱਚ ਇਹ ਮਾਣਯੋਗ ਨੇ। ਇਨੀ ਇਹੋ ਹੀ ਮਾਣਯੋਗ ਨੇ। ਪੰਜੇ ਸੋਹਾ ਦਰ ਰਾਜਾਨ, ਇਹ ਜਿਹੜੇ ਪੰਜ ਨੇ, ਇਹੋ ਹੀ ਰਾਜਿਆਂ ਦੀ ਜਾਂ ਵੱਡਿਆਂ ਦੀ ਜਿਹੜੀ ਮਹਿਫਲ ਹੈ, ਉਹਦੇ ਵਿੱਚ ਸੋਹਣੇ ਮੰਨੇ ਜਾਂਦੇ ਨੇ। ਪੰਜਾ ਕਾ ਗੁਰ ਏਕ ਧਿਆਨ, ਤੇ ਪੰਜਾਂ ਦਾ ਜਿਹੜਾ ਚਾਨਣ ਹੈ, ਉਹ ਇੱਕ ਧਿਆਨ ਵਿੱਚ ਢਲਦਾ ਹੈ। ਹੁਣ ਪੰਜ ਜਿਹੜੇ ਨੇ, ਇਹਦੇ ਤੇ ਬਹੁਤ ਬੇਸਿਕ ਸਵਾਲ ਉੱਠਦਾ ਹੈ ਕਿ ਬਾਬਾ ਗੁਰੂ ਨਾਨਕ ਜੀ ਦੀ ਐਪਿਸਟਮੋਲੋਜੀ ਕੀ ਹੈ? ਹਰ ਫਿਲਾਸਫਰ ਦੀ ਐਪਿਸਟਮੋਲੋਜੀ ਬਹੁਤ ਬੇਸਿਕ ਹੁੰਦੀ ਹੈ। ਤੁਹਾਨੂੰ ਪਤਾ, ਤੁਹਾਡੇ ਚੋਂ ਕੋਈ ਦੱਸੇ ਮੈਨੂੰ ਕਿ ਐਪਿਸਟਮੋਲੋਜੀ ਦਾ ਕੀ ਮਤਲਬ? ਸਰ ਮੈਂ ਕਿਹਾ ਨੌਲੇਜ ਗ੍ਰਹਿਣ ਕਰਨ ਦਾ ਪ੍ਰੋਸੀਜਰ
ਜਾਂ ਮੈਥਡ ਮੈਥਡ ਕੀ ਹੈ ਹਾਂਜੀ ਕਿ ਸਾਨੂੰ ਇਲਮ ਕਿਵੇਂ ਹਾਸਲ ਹੁੰਦਾ ਹੈ। ਤੇ ਉਹਦੇ ਵਿੱਚ ਕਈ ਸਕੂਲ ਨੇ ਜਿਹੜੇ ਆਈਡੀਅਲ ਸਕੂਲ ਨੇ, ਉਹਨਾਂ ਵਿੱਚੋਂ ਕਈ ਕਹਿੰਦੇ ਨੇ ਜੀ ਜਿਹੜਾ ਇਲਮ ਹੈ ਉਹ ਸਾਨੂੰ ਜਮਾਂਦਰੂ ਹੁੰਦਾ ਹੈ, ਤੇ ਕਈ ਕਹਿੰਦੇ ਨੇ ਜੀ ਉਹ ਕਿਸੇ ਹੋਰ ਤਰੀਕੇ ਨਾਲ ਹੁੰਦਾ ਹੈ। ਤੇ ਜਿਹੜੇ ਮਟੀਰੀਅਲਿਸਟ ਸਕੂਲ ਵਾਲੇ ਨੇ, ਜਿਹੜੇ ਇਨਸਾਨ ਨੂੰ ਮਾਦਾ ਮੰਨਦੇ ਨੇ, ਉਹ ਕਹਿੰਦੇ ਨੇ ਕਿ ਜੀ ਜਿਹੜੇ ਇਨਸਾਨ ਦਾ ਪੂਰਾ ਜਿਹੜਾ ਇਲਮ ਹੈ ਉਹ 5 ਹਵਾਸਾਂ ਦੇ ਜ਼ਰੀਏ ਹਾਸਲ ਹੁੰਦਾ ਹੈ। 5 ਸੈਂਸਸ ਦੇ ਥਰੂ ਹਾਸਲ ਹੁੰਦਾ ਹੈ। 5 ਸੈਂਸਸ ਦੇ ਥਰੂ ਜੋ ਨਹੀਂ ਹੁੰਦਾ ਉਹ ਨਹੀਂ ਹੁੰਦਾ, ਉਹਦੀ ਐਗਜ਼ਿਸਟੈਂਸ ਨਹੀਂ ਹੁੰਦੀ। ਉਹ ਨਾਨ ਐਗਜ਼ਿਸਟੈਂਸ ਦਾ ਇਲਮ ਨਹੀਂ ਹੈ, ਬਲਕਿ ਐਗਜ਼ਿਸਟੈਂਸ ਦਾ ਇਲਮ ਹੈ। 5 ਪ੍ਰਮਾਨ 5 ਪ੍ਰਧਾਨ 5 ਪਾਵਾ ਦਰਗਾ ਮਾਨ, ਮਤਲਬ ਇਹ ਪ੍ਰਾਈਮ ਨੇ। ਤੇ ਪੰਜਾ ਅੱਗੇ ਜਿਹੜੀ ਚੌਥੀ ਲਾਈਨ ਹੈ, ਪੰਜਾ ਕਾ ਗੁਰ ਏਕ ਧਿਆਨ। ਤੇ ਇਹ ਜਿਹੜੇ 5 ਨੇ, ਇਹ ਜਿਹੜੇ 5 ਜਿਹੜੇ ਨੇ, ਇਹ ਜਿਹੜਾ ਡੇਟਾ ਕਲੈਕਟ ਕਰਦੇ ਨੇ, ਇਹਨਾਂ ਦਾ ਜਿਹੜਾ ਗੁਰੂ ਹੈ ਉਹ ਉਹਨੂੰ ਇੱਕ ਧਿਆਨ ਵਿੱਚ ਢਾਲਦਾ ਹੈ। ਯਾਨੀ ਇਹਨਾਂ 5 ਦੇ ਨਾਲ ਹਾਸਲ ਕੀਤਾ ਹੋਇਆ ਡੇਟਾ ਜਿਹੜਾ ਹੈ ਉਹ ਇੱਕ ਧਿਆਨ ਵਿੱਚ ਜਿਹੜਾ ਹੈ ਉਹ ਗੁਰੂ ਜਾਂ ਸੰਸਾਰੀ ਹਸਤੀ ਦੇ ਜ਼ਰੀਏ ਢਲਦਾ ਹੈ। ਜੇ ਕੋ ਕਹੇ ਕਰੇ ਵਿਚਾਰ, ਕਰਤੇ के करते नहीं शुमार। अच्छा, जे कोई कहे कि मैं इहदे ते विचार कर रहा है, ये जिहड़ी उत्ते आ चुकी है, ते इहदी हुण मैं अगे एक्सटेंशन देखना चाहुंदा है। ते ये जो एक ध्यान बनिया है, ये जिहड़ा अमल है, ਉਹਦੇ ਵਿੱਚ ਕਰਤੇ ਕੇ ਕਰਤੇ ਨਹੀਂ ਸੁਮਾਰ, ਕਰਨ ਵਾਲੇ ਦੇ ਜਿਹੜੀਆਂ ਕੀਤੀਆਂ ਹੋਈਆਂ ਨੇ ਉਹਨਾਂ ਦਾ ਕੋਈ ਸ਼ੁਮਾਰ ਨਹੀਂ ਹੈਗਾ। ਮਤਲਬ ਉਹ ਕਿਹੜੀਆਂ ਮਾਦੀ ਸੂਰਤਾਂ ਦੇ ਵਿੱਚ ਉਹ ਢਲਦੀਆਂ ਨੇ ਜਾਂ ਉਹ ਨਜ਼ਰ ਆਉਂਦੀਆਂ ਨੇ, ਉਹਦੀ ਕੋਈ ਗਿਣਤੀ ਨਹੀਂ ਹੋ ਸਕਦੀ। ਮਤਲਬ ਉਹ ਅਣਗਿਣਤ ਨੇ, ਲੇਕਿਨ ਉਹ ਸਾਰੇ ਜਿਹੜੇ ਅਣਗਿਣਤ ਨੇ, ਉਹਨਾਂ ਦਾ ਜਿਹੜਾ ਪਰਸੈਪਸ਼ਨ ਹੈ ਉਹ 5 ਦੇ ਰਾਹੀਂ ਹੁੰਦਾ ਹੈ। ਤੇ ਗੁਰ ਦੇ ਉਹਨਾਂ ਨੂੰ ਇੱਕ ਧਿਆਨ ਵਿੱਚ ਢਾਲ ਕੇ ਕਰਦਾ ਹੈ। ਲੇਕਿਨ ਜੇ ਤੁਸੀਂ ਉੱਤੇ ਵਿਚਾਰ ਕਰਨ ਬੈਠੋ ਕਿ ਕਿਹੜੀ ਸ਼ੈ ਵਿੱਚ ਹੈਗੀ ਹੈ ਤੇ ਕਿਹੜੀ ਸ਼ੈ ਵਿੱਚ ਨਹੀਂ ਹੈਗੀ, ਜੇ ਕੋ ਕਹੇ ਕਰੇ ਵਿਚਾਰ, ਤੇ ਜੇ ਇਹਦੇ ਤੇ ਕੋਈ ਆਪਣਾ ਲਾਜਿਕ ਬਣਾਉਣੀ ਸ਼ੁਰੂ ਕਰੇ ਜਾਂ ਕੋਈ ਉਹਦੀ ਡਿਟੇਲ ਬਣਾਉਣੀ ਸ਼ੁਰੂ ਕਰੇ, ਤੇ ਉਹਦਾ ਤੇ ਕੋਈ ਸ਼ੁਮਾਰ ਹੀ ਨਹੀਂ ਹੈਗਾ, ਉਹਦਾ ਤੇ ਉਹਦੀ ਤੇ ਕੋਈ ਗਿਣਤੀ ਨਹੀਂ ਹੈਗੀ। ਹੁਣ ਇਸ ਗੱਲ ਨੂੰ ਸਾਬਤ ਕਰਨ ਲਈ ਕਰਤੇ ਕੇ ਕਰਤੇ ਨਹੀਂ ਸ਼ੁਮਾਰ ਨੂੰ ਬਾਬਾ ਗੁਰੂ ਨਾਨਕ ਜੀ ਅਗਲੀ ਜਿਹੜੀਆਂ 2-3 ਲਾਈਨਾਂ ਨੇ ਉਹਨਾਂ ਵਿੱਚ 2-4 ਲਾਈਨਾਂ ਦੇ ਵਿੱਚ
ਤੁਹਾਨੂੰ ਜਿਹੜਾ ਉਹ ਦੱਸਣਗੇ ਕਿ ਉਹ ਕੀ ਗੱਲ ਕਰ ਰਹੇ ਨੇ। ਧਵਲ ਧਰਮ ਦਿਆ ਕਾ ਪੂਤ, ਜਿਹੜਾ ਢੱਗਾ ਮਜ਼ਹਬ ਦਾ ਮੁੱਢ ਹੈ, ਜਿਹੜਾ ਢੱਗਾ ਜਿਹਦੇ ਸਿੰਘ ਦੇ ਉੱਤੇ ਦੁਨੀਆ ਖੜੀ ਹੈ, ਉਹ ਦਇਆ ਕਾ ਪੂਤ ਹੈ। ਉਹ ਬਲੈਸਿੰਗ ਦਾ ਪੂਤ ਹੈ। ਠੀਕ ਹੈ ਨਾ ਜੀ। ਦਇਆ ਦਾ ਕੀ ਤਰਜਮਾ ਕਰਦੇ ਹੋ ਤੁਸੀਂ? ਆਹੋ ਸਰ ਜੀ, ਜਿੱਦਾਂ ਇਹ ਧੌਲ ਧਰਮ ਦਇਆ ਕਾ ਪੂਤ, ਮਤਲਬ ਕਿ ਬਲੇਸਿੰਗਸ ਹੀ ਆਖ ਸਕਦੇ। ਪਰ ਸਰ ਜੀ ਇਹ ਜਿਹੜਾ ਧੌਲ ਧਰਮ ਆ, ਇਹ ਜਿਹੜਾ ਕਹਿੰਦੇ ਨੇ ਜਿਹੜਾ ਧਰਮ ਰੂਪੀ, ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਧਰਮ ਜਿਹੜਾ ਹੈਗਾ ਆ ਉਹ ਤੇ ਹੈਗਾ ਹੈ ਕਿ ਵੀ ਇਸ ਦੁਨਿਆਵੀ ਹਸਤੀ ਦੀ ਹਕੀਕਤ ਨੂੰ ਮੰਨਣ ਵਾਲਾ ਜਿਹੜਾ ਹੈਗਾ ਧਰਮ ਹੈ, ਉਹਨੂੰ ਧਰਮ ਕਹਿੰਦੇ ਆ, ਨਾਟ ਕਿ ਵੀ ਆਰਗੇਨਾਈਜ਼ਡ ਰਿਲੀਜਨ। ਸੋ ਧੌਲ ਧਰਮ ਜਿਹੜਾ ਧਰਮ ਦਾ ਧਰਮ ਰੂਪੀ, I mean ਜਿਹੜਾ ਬਲਦ ਰੂਪੀ ਧਰਮ ਹੈ, ਉਹ ਦਇਆ ਕਾ ਪੂਤ ਹੈ। ਮਤਲਬ ਕਿ ਉਹ ਇਸ ਸ੍ਰਿਸ਼ਟੀ ਬਣਾਉਣ ਵਾਲੇ ਦੀ ਬਲੇਸਿੰਗ ਧਰਮ ਜਿਹੜਾ। ਮਤਲਬ ਜੇ ਤੁਸੀਂ ਇਸ ਥਿਊਰੀ ਨੂੰ ਮੰਨਦੇ ਹੋ ਜਿਹੜੀ ਤੁਸੀਂ ਬੀਬਾ ਜੀ ਬਿਆਨ ਕੀਤੀ ਹੈ, ਤੇ ਨਹੀਂ ਮੈਂ ਕਹਿ ਰਹੀ ਹਾਂ ਕਿ ਵੀ ਜਿਹਨੂੰ ਅਸੀਂ ਜਿਹੜਾ ਇਹ ਕਹਿੰਦੇ ਨੇ ਨਾ ਕਿ ਇਹਦੇ ਢੱਗੇ ਦੇ ਉੱਤੇ ਖੜਾ ਹੈ, ਸਾਰੀ ਦੁਨੀਆ ਖੜੀ ਹੈ, ਤੇ ਪਰ ਅਸੀਂ ਪਿਛਲੀ ਵਾਰ ਵੀ ਅਸੀਂ ਇਹੀ ਗੱਲ ਕੀਤੀ ਸੀ ਕਿ ਵੀ ਜੋ ਧਰਮ ਹੈ ਉਹ ਹੀ ਢੱਗਾ ਹੈ, ਉਹਨੂੰ ਹੀ ਜਿੱਦਾਂ ਇਹ ਇਸ਼ਾਰਾ ਹੈਗਾ ਆ ਜਾਂ ਰਮਜ਼ ਹੈਗੀ ਆ ਦੱਸਣ ਦੀ ਕਿ ਵੀ ਬਿਲਕੁਲ ਸੰਤੋਖ ਥਾਪ ਰੱਖਿਆ ਜਿਨ ਸੂਤ, ਜਿਨੇ ਕਿ ਆਪਣਾ ਉਸ ਬੈਲੈਂਸ ਨੂੰ ਪੱਕਾ ਕਰਕੇ, ਥਾਪ ਕੇ ਪੱਕਾ ਕਰਕੇ, ਸੂਤ ਦਾ ਮਤਲਬ ਹੁੰਦਾ ਹੈ ਕਿ ਹਰ ਪਰਫੈਕਟ ਬਣਾਉਣਾ, ਉਹਨੂੰ ਪਰਫੈਕਟ ਰੱਖਿਆ ਹੋਇਆ ਹੈ ਉਹਨੇ। ਪਰ ਦਇਆ ਦਾ ਮਤਲਬ ਇੱਥੇ ਕੰਪੈਸ਼ਨ ਨਹੀਂ ਹੋਊਗਾ? ਕੰਪੈਸ਼ਨ ਵੀ ਹੋ ਸਕਦਾ ਹੈ, ਮਤਲਬ ਉਹ ਨਿਗੇਟ ਤੇ ਨਹੀਂ ਕਰਦਾ ਨਾ ਉਹਨੂੰ। ਗੱਲ ਤੇ ਹੈਗੀ ਹੈ ਕਿ ਉਹ ਗੱਲ ਤੇ ਧੌਲ ਦੀ ਹੋ ਰਹੀ ਹੈ ਨਾ। ਮਤਲਬ ਕਿ ਉਹ ਇਹ ਕਹਿ ਰਹੇ ਨੇ ਕਿ ਜੇ ਤੁਹਾਡੇ ਅੰਦਰ ਕੰਪੈਸ਼ਨ ਹੈ ਤਾਂ ਧਰਮ ਦਾ ਕੋਈ ਬੂਟਾ ਲੱਗ ਸਕਦਾ ਹੈ। ਕਹਿਣ ਦਾ ਮਤਲਬ ਕਿ ਉਹ ਸਨ ਆਫ ਕੰਪੈਸ਼ਨ। ਉੱਪਰੋਂ ਖੋਖਲਾ ਧਰਮ ਨਹੀਂ ਹੋ ਸਕਦਾ, ਐਵੇਂ ਉੱਪਰੋਂ ਰਿਚੁਅਲ ਵਾਲਾ ਕੰਮ ਹੋ ਜਾਏ, ਅੰਦਰ ਕੁਝ ਹੋਵੇ ਨਾ। ਮੇਰਾ ਖਿਆਲ ਹੈ ਕਿ ਇਹਦਾ ਜਿਹੜਾ ਨਾ ਇਹ ਉਸ ਜਿਹੜੀ ਮਾਈਥੋਲੋਜੀ ਹੈ ਹਿੰਦੂਇਜ਼ਮ ਦੀ, ਬਾਬਾ ਜੀ ਉਸ ਮਾਈਥੋਲੋਜੀ ਦੇ ਵੱਲ ਇਸ਼ਾਰਾ ਕਰ ਰਹੇ ਨੇ, ਔਰ ਉਹ ਕਹਿ ਰਹੇ ਨੇ ਕਿ ਉਹ ਕਿਵੇਂ ਪਰਫੈਕਟਲੀ ਕੰਮ ਕਰਦੀ ਹੈ। ਜੇ ਕੋਈ Sorry, Dr. Manzoorji, I'm just reading with the English translation, because you've translated Sut as perfect. Here I have it. It's God's compassion that holds the earth at its position with patience. What do you? ਉਹਨਾਂ ਦਾ ਤਰਜਮਾ ਹੈ। Yeah. Okay. So you don't agree with that? I don't agree with that. Okay. Cool. ਜੇ ਕੋਈ ਬੁੱਝੇ ਹੋਏ ਸਚਿਆਰ, ਜੇ ਕੋਈ ਇਸ ਗੱਲ ਨੂੰ ਬੁੱਝ ਲਵੇ, ਇਸ ਗੱਲ ਦੀ ਜਿਹੜੀ ਹਕੀਕਤ ਹੈ, ਇਸ ਗੱਲ ਦਾ ਜਿਹੜਾ ਮੁੱਢ ਹੈ, ਜੇ ਉਹਨੂੰ ਕੋਈ ਪਾ ਲਵੇ ਤੇ ਫਿਰ ਉਹਨੂੰ ਸੋਚਣਾ ਇਹ ਪਵੇਗਾ ਧੌਲੇ ਉੱਪਰ ਕੇਤਾ ਭਾਰ, ਕਿ ਉਹ ਜਿਹੜਾ ਢੱਗਾ ਹੈ ਉਹਦੇ ਉੱਤੇ ਕਿੰਨਾ ਭਾਰ ਹੈ। ਜ਼ਮੀਨ ਮਤਲਬ ਸਾਡੀ ਤੇ ਇੱਕ ਹੀ ਜ਼ਮੀਨ ਹੈ ਨਾ, ਅਸੀਂ ਸਮਝਦੇ, ਤੇ ਉਹਦੇ ਉੱਤੇ ਕਿੰਨਾ ਕੁ ਭਾਰ ਹੈ। ਹੁਣ ਭਾਰ ਦਾ ਜਿਹੜਾ ਅੰਦਾਜ਼ਾ ਕਰਨਾ ਉਹ
ਉਹਦਾ ਫਿਰ ਅੱਗੇ ਦੱਸਦੇ ਨੇ ਧਰਤੀ ਹੋਰ ਪਰ ਹੋਰ ਕਿ ਜਿਹੜੀਆਂ ਧਰਤੀਆਂ ਨੇ ਉਹ ਇੱਕ ਤੇ ਹੈ ਨਹੀਂ ਹੈ, ਧਰਤੀਆਂ ਵੀ ਹੋਰ ਨੇ। ਮਤਲਬ ਇਹ ਹੈ ਕਿ ਕੋਈ ਸਾਡਾ ਪਲੈਨਟ ਤੇ ਇਕੱਲਾ ਪਲੈਨਟ ਨਹੀਂ ਨਾ ਹੈਗਾ। ਸਾਡੇ ਪਲੈਨਟ ਨੂੰ ਤੇ ਇੱਕ ਢੱਗੇ ਨੇ ਚੁੱਕਿਆ ਹੈ, ਫਰਜ਼ ਕਰੋ, ਤੇ ਜਿਹੜੀਆਂ ਹੋਰ ਧਰਤੀਆਂ ਨੇ ਸਾਡੇ ਤੋਂ ਵੱਖ, ਜਿਹੜੀਆਂ ਧਰਤੀਆਂ ਨੇ, ਅਣਗਿਣਤ ਧਰਤੀਆਂ ਨੇ, ਜਿਹੜੀਆਂ ਕਿ ਹੁਣ ਜਿਹੜੀ ਸਾਇੰਸ ਜਿਹੜੀ ਹੈ ਉਹ ਮੰਨਦੀ ਹੈ ਕਿ ਬਿਲੀਅਨਸ ਦੇ ਵਿੱਚ ਜਿਹੜੀਆਂ ਗਲੈਕਸੀਜ਼ ਨੇ ਔਰ ਉਹਨਾਂ ਦੇ ਬਿਲੀਅਨਸ ਦੇ ਵਿੱਚ ਜਿਹੜੇ ਨੇ ਉਹ ਪਲੈਨਟਸ ਨੇ। ਤੇ ਜੇ ਧਰਤੀਆਂ ਜਿਹੜੀਆਂ ਨੇ ਉਹ ਹੋਰ ਨੇ ਸਾਡੇ ਤੋਂ ਵੱਖ ਵੀ, ਤਿਸ ਤੇ ਭਾਰ ਤਲੇ ਕੌਣ ਜੋਰ, ਤੇ ਉਹਨਾਂ ਦੇ ਥੱਲੇ ਜਿਹੜਾ ਉਹਨਾਂ ਦਾ ਭਾਰ ਥੱਲਿਓਂ ਕਿੰਨੇ ਚੁੱਕਿਆ ਹੈ, ਸਾਡੇ ਦੇ ਢੱਗੇ ਨੇ ਚੁੱਕ ਲਿਆ ਨਾ, ਤੇ ਉਹਨਾਂ ਦਾ ਭਾਰ ਕਿੰਨੇ ਚੁੱਕਿਆ ਹੈ। ਜੀਆ ਜਾਤ ਰੰਗਾ ਕੇ ਨਾਮ, ਇਹ ਜਿਹੜੀ ਸਾਰੀ ਜਿਹੜੀ ਇੱਕ ਯੂਨੀਵਰਸ ਦੇ ਵਿੱਚ ਮੁਖਤਲਿਫ ਜੀਆ ਜਨਤ ਹੈ, ਉਹਨਾਂ ਦੇ ਕਈਆਂ ਨਾਵਾਂ ਦੇ ਨਾਲ ਜਾਣੀ ਜਾਂਦੀ ਹੈ। ਸਭਨਾ ਲਿਖਿਆ ਵੜੀ ਕਲਾਮ, ਤੇ ਉਹ ਸਾਰੀ ਇੱਕ ਉਹਦੇ ਬਾਰੇ ਚ ਕਲਾਮ ਲਿਖੀ ਜਾ ਰਹੀ ਹੈ, ਜਾਰੀ ਹੈ, ਮਤਲਬ ਕੰਟੀਨਿਊਸਲੀ ਜਾਰੀ ਹੈ। ਐਸਾ ਲੇਖਾ ਲਿਖ ਜਾਣੇ ਕੋ, ਇਹੋ ਜਿਹਾ ਲੇਖਾ ਕਿ ਮਤਲਬ ਇਹ ਜਿਹੜੀ ਹੈ ਨਾ ਜੀਆ ਜਾਤ ਰੰਗਾ ਕੇ ਨਾਮ ਸੱਚਾ ਬੜੀ ਕਲਾਮ, ਇਹ ਹੈ ਕਿ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਹਕੀਕਤਾਂ ਨੇ ਇਹਨਾਂ ਪਲੈਨਟਸ ਦੇ ਵਿੱਚ, ਉਹ ਤੇ ਨਾਲ ਕ੍ਰੀਏਟ ਹੋ ਰਹੀਆਂ ਨੇ। ਤੇ ਉਹ ਨਾਲ ਕੌਣ ਲਿਖ ਰਿਹਾ ਹੈ? ਇਹ ਲੇਖਾ ਲਿਖ ਜਾਣੇ ਕੋ, ਇਸ ਲੇਖੇ ਨੂੰ ਕੌਣ ਲਿਖੇ? ਇਹ ਜਿਹੜੀ ਗਿਣਤੀ ਹੈ ਜਿਹੜੀ ਹੋ ਰਹੀ ਹੈ, ਇਹਨੂੰ ਕੌਣ ਲਿਖ ਸਕਦਾ? ਲੇਖਾ ਲਿਖਿਆ ਕੀਤਾ ਹੋ, ਤੇ ਜੇ ਉਹ ਲਿਖ ਵੀ ਲਵੇ ਉਸ ਨੂੰ, ਉਹ ਸਾਰੇ ਲੇਖੇ ਨੂੰ, ਤੇ ਉਹ ਕਿੰਨਾ ਕੁ ਹੋਏਗਾ? ਮਤਲਬ ਕਿਆ ਸਾਡੇ ਹਿਸਾਬ ਕਿਤਾਬ ਚ ਆ ਰਿਹਾ ਹੈ? ਅੱਛਾ, ਇੱਕ ਤਸ਼ਰੀਹ ਤੇ ਇਹਦੀ ਧੌਲ ਧਰਮ ਦਿਆ ਕਾ ਭੂਤ ਦੀ ਇੱਕ ਤਸ਼ਰੀਹ ਤੇ ਇੰਜ ਵੀ ਜਿਵੇਂ ਮੈਂ ਕੀਤੀ ਹੈ, ਇੰਜ ਵੀ ਹੋ ਸਕਦੀ ਹੈ। ਤੇ ਇੱਕ ਹੋਰ ਮੇਰੇ ਜ਼ਿਹਨ ਦੇ ਵਿੱਚ ਵੀ ਆਉਂਦੀ ਹੈ ਕਿ ਜਿਹੜੀ ਸੰਸਾਰ ਦੀ ਵਿੱਚ ਇੱਕ ਦੇ ਉੱਤੇ ਡਿਪੈਂਡੈਂਸ ਹੈ, ਪਰ ਧੌਲ ਜਿਹੜਾ ਹੈ ਉਹ ਇੱਕ ਹੀ ਹੈ ਨਾ, ਤੇ ਉਹ ਸੰਸਾਰੀ ਹਸਤੀ ਦੀ ਇਕਤਾ ਦੀ ਨਿਸ਼ਾਨੀ ਵੀ ਕਹਾ ਸਕਦਾ, ਪਰ ਉਹ ਦੂਰ ਦੀ ਉਹ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਜ਼ਿਆਦਾ ਵਲਾਮੇਦਾਰ ਹੈ। ਉਹਨੂੰ ਮੇਰਾ ਖਿਆਲ ਹੈ ਕਿ ਮੈਂ ਪਰਸੂ ਨਹੀਂ ਕਰਾਂਗਾ। ਜਿਹੜੀ ਮੈਂ ਪਰਸੂ ਕਰ ਰਿਹਾ ਹਾਂ ਉਹ ਹੀ ਪਰਸੂ ਕਰਾਂਗਾ। ਇਹ ਲੇਖਾ ਲਿਖ ਜਾਣੇ ਕੋ, ਲੇਖਾ ਲਿਖਿਆ ਕੀਤਾ ਹੋ,
ਇਹ ਜਿਹੜਾ ਸਾਰੀ ਕ੍ਰੀਏਸ਼ਨ ਦੇ ਅਮਲ ਦੇ ਵਿੱਚ ਕਈ ਧਰਤੀਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਰੰਗ ਦੀਆਂ ਛਾਵਾਂ ਕ੍ਰੀਏਟ ਹੋ ਰਹੀਆਂ ਨੇ। ਇਹਨਾਂ ਦਾ ਅਗਰ ਲੇਖਾ ਲਿਖਿਆ ਜਾਏ ਤੇ ਉਹ ਕਿੰਨਾ ਕੁ ਲੇਖਾ ਹੋਏਗਾ। ਚੇਤਾ ਤਾਣ ਸਿਆਲਾ ਰੂਪ, ਉਹਦਾ ਜ਼ੋਰ ਕਿੰਨਾ ਹੋਏਗਾ ਤੇ ਉਹ ਸੋਹਣਾ ਕਿੰਨਾ ਹੋਏਗਾ। ਕੇਤੀ ਦਾਤ ਜਾਣੇ ਕੌਣ ਕੂਤ, ਕੇਤੀ ਦਾਤ ਜਾਣੇ ਕੌਣ ਕੂਤ। ਚੇਤੀ ਜਾਤ ਜਾਣੇ ਕੌਣ ਕੂਤ। ਇਹਦਾ ਮਤਲਬ ਹੈ ਕਿ ਪਹਿਲਾਂ ਤਾਂ ਨਾ ਕਿ ਉਹਦੀ ਸ਼ਕਲ ਕੀ ਹੋਏਗੀ, ਤੇ ਇਹ ਹੈਗਾ ਕਿ ਉਹਦੀ ਕੇਤੀ ਦਾਤ ਕਿੰਨੀ ਹੈ, ਨੰਬਰ ਕਿੰਨਾ ਆ, ਤੇ ਉਹਦੀ ਸ਼ਕਲ ਕੀ ਹੈ, ਇਹ ਕੌਣ ਜਾਣ ਸਕਦਾ। ਇਹ ਕੋਈ ਨਹੀਂ ਜਾਣ ਸਕਦਾ। ਅੱਛਾ ਜੀ, ਮਤਲਬ ਉਹਦੀ ਜਿਹੜੀ ਕੇਤੀ ਦਾਤ, ਉਹਦੀ ਜਿਹੜੀ ਕ੍ਰੀਏਸ਼ਨ ਦੀ ਪ੍ਰੋਗਰੈਸ ਹੈ, ਉਹਨੂੰ ਕੌਣ ਦੱਸ ਸਕਦਾ ਹੈ, ਕਿੰਨੀ ਹੋ ਸਕਦੀ ਹੈ। ਸਰ ਇਹ ਨੇਚਰ ਦਾ ਫਿਰ ਵੰਡਰ ਦੱਸਿਆ ਗਿਆ ਇਹਦੇ ਚ, ਮਤਲਬ ਗੋਡ ਦਾ ਕ੍ਰਿਸ਼ਨ ਦਾ ਨਹੀਂ, ਇਹਦੇ ਵਿੱਚ ਜਿਹੜੀ ਕ੍ਰੀਏਟਿਵ ਹਸਤੀ ਹੈ, ਹਾਂਜੀ ਹਾਂਜੀ, ਉਹ ਕਿਵੇਂ ਫੰਕਸ਼ਨ ਕਰ ਰਹੀ ਹੈ। ਹਾਂਜੀ, ਉਹ ਵੰਡਰ ਹੀ ਉਹ ਕੀਤਾ ਗਿਆ ਵੰਡਰ। ਉਸ ਵੰਡਰ ਨੂੰ ਵੀ ਤੁਸੀਂ, ਮੈਂ ਨਹੀਂ ਕਹਿੰਦਾ, ਬਾਬਾ ਗੁਰੂ ਨਾਨਕ ਜੀ ਉਹ ਜਿਹੜਾ ਅਮਲ ਹੋ ਰਿਹਾ ਹੈ, ਉਹਨੂੰ ਜਿਹੜਾ ਉਹ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਆਮ ਤੌਰ ਤੇ ਉਹਨੂੰ ਸਮਝਿਆ ਜਾਂਦਾ ਹੈ ਤੇ ਆਮ ਤੌਰ ਤੇ ਉਹਨੂੰ ਗਿਣਿਆ ਜਾਂਦਾ ਹੈ, ਉਹ ਦੁਰਸਤ ਨਹੀਂ ਹੈ, ਉਹ ਫੁਟਾਈਲ ਹੈ। ਹਾਂਜੀ, ਪਰ ਉਹ ਸਰ ਕੇਤੀ ਤਾਣ ਸਿਆਲੇ ਰੂਪ, ਕੇਤੀ ਦਾਤ ਜਾਣੇ ਕੌਣ ਕੂਤ, ਮਤਲਬ ਕਿ ਕੌਣ ਜਾਣ ਸਕਦਾ ਉਹਦੇ ਡਾਇਮੈਂਸ਼ਨਸ। ਆਹੋ, ਮਤਲਬ ਉਹਨੂੰ ਕੋਈ ਇੱਕ ਬੰਦਾ ਤੇ ਉਹਨੂੰ ਤਾਂ ਕੋਈ ਜਾਣ ਨਹੀਂ ਸਕਦਾ ਨਾ, ਅਨਮੈਜ਼ਰੇਬਲ ਹੈ, ਅਨਮੈਂਸ਼ਨੇਬਲ ਹੈ ਇੱਕ ਤਰੀਕੇ ਨਾਲ। ਲੇਕਿਨ ਤੁਸੀਂ ਹੁਣ ਅਗਲਾ ਪੜੋ ਮਿਸਰਾ, ਕੇਤਾ ਪਸਾਓ ਏਕੋ ਕੁਆ, ਤਿਸਤੇ ਹੋਏ ਲੱਖ ਦਰਿਆਓ। ਇਹ ਜਿਹੜੀ ਸਾਰਾ ਖਿਲਾਰਾ ਹੈ, ਜਿਹਨੂੰ ਕੋਈ ਗਿਣ ਨਹੀਂ ਸਕਦਾ, ਜਿਹਨੂੰ ਕੋਈ ਮੈਜ਼ਰ ਨਹੀਂ ਕਰ ਸਕਦਾ, ਇਹ ਸਾਰਾ ਜਿਹੜਾ ਪਸਾਰਾ ਹੈ, ਇਹ ਇੱਕ ਹੀ ਕਹਾਵਤ ਦੇ ਨਾਲ ਹੈ। ਕਹਾਵਤ ਦਾ ਮਤਲਬ ਹੈ ਇੱਕ ਹੀ ਫਾਰਮੂਲੇ ਦੇ ਨਾਲ ਹੈ। ਏਕਮਕਾਰ ਵਾਲੀ ਗੱਲ ਹੀ ਹੋ ਗਈ ਸਰ। ਹਾਂਜੀ, ਇਹ ਇੱਕ ਹੀ ਫਾਰਮੂਲੇ ਦੇ ਨਾਲ ਇਹ ਸਾਰਾ ਕੁਝ ਬਿਆਨ ਹੋ ਸਕਦਾ ਹੈ, ਔਰ ਇਹ ਸਾਰਾ ਕੁਝ ਹੈਗਾ ਹੈ। ਇੱਕ ਪਾਸਿਓਂ ਤੇ ਜੇ ਤੁਸੀਂ ਉੱਤੇ ਵਿਚਾਰ ਕਰਨ ਬੈਠੋ ਤੇ ਉਹਦਾ ਤੁਸੀਂ ਲੇਖਾ ਹੀ ਨਹੀਂ ਕਰ ਸਕਦੇ, ਤੇ ਅਗਰ ਕਿਸੇ ਦੂਜੀ ਪਾਸੇ ਤੋਂ ਤੇ ਦੇਖੋ ਤੇ ਇਹ ਜਿੰਨਾ ਵੀ ਪਸਾਰਾ ਹੈ, ਉਹਦੇ ਪਿੱਛੇ ਇੱਕੋ ਕੁਆਓ ਹੈ, ਇੱਕ ਹੀ ਕਾਨੂੰਨ ਹੈ, ਇੱਕ ਹੀ ਕਹਿਣ, ਮਤਲਬ ਕਹਾਵਤ ਦਾ ਮਤਲਬ ਹੈ ਇੱਕ ਫਰਮਾਨ, ਇੱਕ ਠੀਕ, ਤਿਸਤੇ ਹੋਏ ਲੱਖ ਦਰਿਆਓ। ਤੇ ਉਹ ਇੱਕ ਜਿਹੜਾ ਕਾਨੂੰਨ ਹੈ ਜਾਂ
ਜਿਹਦੇ ਨਾਲ ਉਹ ਪਸਾਰਾ ਹੈ, ਉਹਦੇ ਨਾਲ ਤੁਸੀਂ ਦੇਖੋ ਕਿ ਲੱਖਾਂ ਦਰਿਆ ਜਿਹੜੇ ਨੇ ਉਹ ਲੱਖਾਂ ਦਰਿਆ ਜਿਹੜੇ ਨੇ ਉਹ ਥਾਂ ਥਾਂ ਦੇ ਉੱਤੇ ਉਹ ਵਗ ਰਹੇ ਨੇ। ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਕੁਦਰਤ ਦੇ ਉੱਤੇ ਕੌਣ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਨੇ ਉਹ ਕਰ ਸਕਦਾ ਹੈ, ਵਾਰਿਆ ਨਾ ਜਾਵਾ ਇੱਕ ਵਾਰ। ਤੇ ਉਹਨੂੰ ਇੱਕ ਹੀ ਵਾਰੀ ਦੇ ਵਿੱਚ ਉਹਦੀ ਇੱਕ ਹੀ ਵਾਰੀ ਸਮਝੀ ਨਹੀਂ ਜਾ ਸਕਦੀ। ਵਾਰਨਾ ਵੈਸੇ ਤੇ ਹੁੰਦਾ ਕਿਸੇ ਦੇ ਉੱਤੇ ਕੀ ਕਿਸੇ ਨੇ ਸਦਕਾ ਦੇਣਾ, ਕੁਰਬਾਨ ਜਾਣਾ ਕਿਸੇ ਤੇ, ਕੁਰਬਾਨ ਜਾਣਾ। ਮਤਲਬ ਇਹ ਹੈ ਕਿ ਇਹ ਇੰਨਾ ਅਨਲਿਮਿਟਿਡ ਹੈ ਕਿ ਉਹਦੇ ਉੱਤੇ ਕੋਈ ਇੱਕ ਵਾਰੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਕਹਿੰਦੇ ਹਾਂ ਦੇਖੋ ਜੀ ਇਹ ਜਿਹੜਾ ਯੂਨੀਵਰਸ ਹੈ ਕਿੱਡਾ ਸੋਹਣਾ ਕਿੱਡਾ ਵਧੀਆ ਹੈ। ਤੇ ਇੱਥੇ ਬਾਬਾ ਗੁਰੂ ਨਾਨਕ ਜੀ ਇਹ ਕਹਿ ਰਹੇ ਨੇ ਕਿ ਤੁਸੀਂ ਉਹਦੇ ਉੱਤੇ ਜਿਹੜੀ ਉਹਦੇ ਸਦਕੇ ਵਾਰੀ ਵੀ ਇੱਕ ਵਾਰੀ ਨਹੀਂ ਜਾ ਸਕਦੇ, ਕਿਉਂਕਿ ਤੁਹਾਨੂੰ ਪਤਾ ਨਹੀਂ ਉਹ ਕਿੰਨਿਆਂ ਰੂਪਾਂ ਦੇ ਵਿੱਚ ਹੈ। ਤੁਹਾਨੂੰ ਹਿਸਾਬ ਹੀ ਨਹੀਂ ਲੱਗ ਸਕਦਾ ਉਹਦਾ। ਸਾਡੇ ਇਹ ਵੀ ਡਾਕਟਰ ਸਾਹਿਬ ਹੈ ਕਿ ਇਹ ਵੀ ਹੈਗਾ ਕਿ ਬਾਰ-ਬਾਰ ਕੁਰਬਾਨ ਜਾਣ ਨੂੰ ਦਿਲ ਕਰਦਾ ਕਿ ਰਿਪੀਟਡਲੀ। ਹਾਂ, ਮਤਲਬ ਇਹ ਹੈ ਕਿ ਉਹ ਚੂੰਕਿ ਉਹ ਹਰ ਵਾਰੀ ਹਰ ਮੂਮੈਂਟ ਦੇ ਉੱਤੇ ਇੱਕ ਨਵੇਂ ਰੰਗ ਚ ਆ ਜਾਂਦਾ ਹੈ, ਤੇ ਇਸ ਲਈ ਉਹਦੇ ਉੱਤੇ ਸਦਕੇ ਵਾਰੀ ਵੀ ਬਾਰ-ਬਾਰ ਜਾਇਆ ਜਾ ਸਕਦਾ ਹੈ। ਜੋ ਤੁਧ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੇ ਸਾਈ ਭਲੀ ਕਾਰ। ਹਾਂ, ਭਾਵੇ ਹੋਏਗਾ। ਉਹ ਮੇਰੀ ਐਨਕ ਨਹੀਂ ਠੀਕ ਹੈਗੀ। ਜੋ ਤੁਧ ਭਾਵੇ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਿਹੜੀ ਉਹਨੂੰ ਭਾਉਂਦੀ ਹੈ ਜਿਹੜਾ ਕੰਮ ਉਹੋ ਹੀ ਹੁੰਦਾ ਹੈ, ਤੇ ਉਹ ਹਮੇਸ਼ਾ ਲਈ ਇਟਰਨਲੀ ਉਹ ਬਗੈਰ ਕਿਸੇ ਐਰਰ ਦੇ ਜਾਂ ਕਿਸੇ ਬੁਰਾਈ ਦੇ ਹੈਗਾ। ਨਿਰੰਕਾਰ ਜਿਹਦੇ ਵਿੱਚ ਕੋਈ ਗੁਨਾਹ ਨਹੀਂ ਹੈਗਾ। ਤੇ ਸਲਾਮਤ ਦਾ ਮਤਲਬ ਹੈ ਹਮੇਸ਼ਾ ਕਾਇਮ ਰਹਿੰਦਾ ਹੈ। ਉਹ ਕਾਇਮ ਵੀ ਹੈ ਤੇ ਉਹਦੇ ਚ ਕੋਈ ਖਰਾਬੀ ਵੀ ਨਹੀਂ ਆਉਂਦੀ। ਉਹਦਾ ਕੋਈ ਆਕਾਰ ਵੀ ਨਹੀਂ। ਇਹ ਜਿਹੜੀ ਹੈ ਨਾ ਇਹ ਪੌੜੀ, ਇਹ ਜਿਹੜੀ ਮਾਡਰਨ ਸਾਇੰਸ ਹੈ ਜਿਹੜੀ ਕਿ ਪਹਿਲੇ ਤੇ ਇਹ ਮੰਨਿਆ ਜਾਂਦਾ ਸੀ ਨਾ ਕਿ ਬਾਬਾ ਗੁਰੂ ਨਾਨਕ ਜੀ ਦੇ ਜ਼ਮਾਨੇ ਤੱਕ ਤੇ ਸ਼ਾਇਦ ਇਹ ਮੰਨਿਆ ਜਾਂਦਾ ਸੀ ਕਿ ਜਿਹੜੀ ਜ਼ਮੀਨ ਹੈ ਉਹ ਚਪਟੀ ਹੈ ਔਰ ਉਹ ਸੈਂਟਰ ਹੈ ਸਾਰੇ ਯੂਨੀਵਰਸ ਦਾ, ਔਰ ਇਹ ਚੰਦ ਸਿਤਾਰੇ ਸੂਰਜ ਸਾਰੇ ਜ਼ਮੀਨ ਦੇ ਗਿਰਦ ਘੁੰਮਦੇ ਨੇ। ਲੇਕਿਨ ਇਹ ਹੈ ਕਿ ਫਿਰ ਉਸ ਤੋਂ ਬਾਅਦ ਜਿਹੜੇ ਦੂਸਰੇ ਆਪਣਾ ਐਸਟ੍ਰੋਲੋਜਿਸਟ ਆਏ, ਉਹਨਾਂ ਨੇ ਕਿਹਾ ਕਿ ਨਹੀਂ ਜੀ ਇੰਜ ਨਹੀਂ, ਹੌਲੀ ਹੌਲੀ ਸਾਡੇ ਵੇਲਿਆਂ ਤੱਕ ਆਉਂਦਿਆਂ
ਸਾਬਤ ਇਹ ਹੋ ਗਿਆ ਕਿ ਬਿਲੀਅਨਸ ਆਫ ਗੈਲੈਕਸੀਜ਼ ਨੇ ਤੇ ਬਿਲੀਅਨਸ ਆਫ ਉਹਨਾਂ ਦੇ ਵਿੱਚ ਪਲੈਨਟਸ ਨੇ, ਔਰ ਸਾਡੇ ਪਲੈਨਟ ਦੇ ਵਿੱਚ ਜਿਹੜੀ ਜ਼ਮੀਨ ਹੈ ਉਹ ਇੱਕ ਬਹੁਤ ਹੀ ਛੋਟਾ ਜਿਹਾ ਨੁਕਤਾ ਹੈ, ਜਿਹੜਾ ਕਿ ਇੱਕ ਮਿਡ ਸਾਈਜ਼ ਦੇ ਪਲੈਨਟ ਯਾਨੀ ਸੂਰਜ ਦੇ ਦੁਆਲੇ ਘੁੰਮਦਾ ਹੈ। ਹੁਣ ਜਿਹੜਾ ਮਾਡਰਨ ਸਾਇੰਸ ਦਾ ਉਹ ਇਹ ਹੈਗਾ। ਅੱਛਾ, ਹੁਣ ਇਹਦੇ ਵਿੱਚ ਬਾਬਾ ਗੁਰੂ ਨਾਨਕ ਜੀ, ਜ਼ਾਹਰ ਗੱਲ ਹੈ ਕਿ ਅਸੀਂ ਇਹ ਤੇ ਨਹੀਂ ਕਹਿ ਸਕਦੇ ਕਿ ਜੀ ਉਹਨਾਂ ਨੂੰ ਉਹ ਪਤਾ ਸੀ ਜੋ ਸਾਇੰਸ ਨੇ ਬਾਅਦ ਦੇ ਵਿੱਚ ਦੱਸਿਆ। ਇਹ ਤੇ ਮੈਂ ਦਾਵਾ ਨਹੀਂ ਕਰਾਂਗਾ, ਲੇਕਿਨ ਮੈਂ ਇਹ ਦਾਵਾ ਜ਼ਰੂਰ ਕਰਾਂਗਾ ਕਿ ਉਹ ਜਿਸ ਤਰ੍ਹਾਂ ਦੇ ਮਨੇ ਦਾ ਐਕਸਪੀਰੀਅੰਸ ਕਰ ਰਹੇ ਨੇ, ਜਿਹਦੇ ਵਿੱਚ ਉਹ ਰਹਿ ਰਹੇ ਨੇ, ਉਹਦੇ ਵਿੱਚ ਇਹ ਸਾਰਾ ਕੁਝ ਸੰਸਾਰ ਦੇ ਬਾਰੇ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਉਹਦੇ ਵਿੱਚ ਦਿਸ ਰਹੀਆਂ ਨੇ। ਮਤਲਬ ਧਰਤੀ ਜਿਹੜੀ ਹੈ ਉਹ ਇੱਕ ਨਹੀਂ ਹੈ, ਉਹ ਉਸ ਪੱਖ ਤੋਂ, ਜਿਸ ਪੱਖ ਤੋਂ ਉਹ ਵੇਖ ਰਹੇ ਨੇ ਉਹਦੇ ਵਿੱਚ ਧਰਤੀ ਇੱਕ ਹੋ ਨਹੀਂ ਸਕਦੀ। ਫਿਰ ਇਹ ਹੈ ਕਿ ਉਹ ਝੱਗੇ ਦੇ ਜਿਹੜੀ ਦਲੀਲ ਹੈ ਉਹਦੇ ਉੱਤੇ ਵੀ ਥੋੜਾ ਜਿਹਾ ਟੋਕ ਮਾਰਨਾ ਚਾਹੁੰਦੇ ਸਨ ਕਿ ਬਈ ਅਗਰ ਇੱਕ ਜ਼ਮੀਨ ਨੂੰ ਢੱਗੇ ਨੇ ਚੁੱਕਿਆ ਤੇ ਇੰਨੀਆਂ ਜ਼ਮੀਨਾਂ ਨੂੰ ਕਿੰਨੀਆਂ ਕੁ ਢੱਗਿਆਂ ਨੇ ਚੁੱਕਿਆ ਹੋਵੇਗਾ, ਕਿੰਨਾ ਕੁ ਜ਼ੋਰ ਉਹਦੇ ਲਈ ਚਾਹੀਦਾ ਹੈਗਾ। ਮਤਲਬ ਇਹ ਜਿਹੜਾ ਹੁਣ ਫਿਰ ਸ਼ੁਰੂ ਤੋਂ ਚਲੇ ਜਾਓ, 5 ਪ੍ਰਵਾਨ 5 ਪ੍ਰਧਾਨ, 5 ਪਾਵਾ ਦਰਗਾ ਮਾਨ, ਕਿ ਜੇ 5 ਹਵਾਸਾਂ ਦੀ ਦੁਨੀਆ ਦੇ ਰਾਹੀਂ ਅਗਰ ਤੁਸੀਂ ਦੇਖੋ ਤੇ ਇਹ ਜਿਹੜਾ ਧੌਲੇ ਦਾ ਢੱਗੇ ਦਾ ਜਿਹੜਾ ਦਲੀਲ ਹੈ ਔਰ ਢੱਗਿਆਂ ਦੇ ਕਿੰਨਾ ਜ਼ੋਰ ਚਾਹੀਦਾ ਹੈ, ਇਹ ਉਹਨਾਂ 5 ਦੇ ਉਹਨਾਂ 5 ਦੀ ਬੁਨਿਆਦ ਤੇ ਉਹਨਾਂ 5 ਦੇ ਰਾਹੀਂ ਨਹੀਂ ਸਮਝਿਆ ਜਾ ਸਕਦਾ। ਇਸ ਲਈ ਉਹ ਇੱਕ ਕਹਾਣੀ ਹੈ। ਹਾਂਜੀ। Dr. Manzoor, sorry, my mind is blown right now. Because ye jo like, so this supposed mythology of the bull holding the earth, but could it be an indication of the forces like mass of the planets that is ever evolving, so the weight of it is constantly changing? My mind is going in that interpretation. Am I overthinking? ਨਹੀਂ, ਤੁਸੀਂ ਦੇਖੋ ਇਸ ਪੌੜੀ ਦੇ ਵਿੱਚ ਇਹ ਤੇ ਉਹ ਇੱਕ ਨੋਨ ਮਾਈਥੋਲੋਜੀ ਨੇ। ਪਹਿਲੇ ਤੇ ਉਹ ਜਿਹੜੀ ਐਪਿਸਟੋਮੋਲੋਜੀ ਹੈ, ਪਹਿਲੇ ਤੇ ਉਹ ਐਪਿਸਟੋਮੋਲੋਜੀ ਨੂੰ ਐਸਟੈਬਲਿਸ਼ ਕਰਦੇ ਨੇ 5 ਹਵਾਸਾਂ ਦੀ, ਠੀਕ। ਉਸ ਤੋਂ ਬਾਅਦ ਉਹ ਇੱਕ ਜਿਹੜੀ ਮਜ਼ਹਬ ਦੀ ਮਾਈਥੋਲੋਜੀ ਹੈ ਉਸ ਨੂੰ ਲੈ ਕੇ ਆਉਂਦੇ ਨੇ, ਠੀਕ। ਫਿਰ ਉਸ ਮਜ਼ਹਬ ਦੀ ਮਾਈਥੋਲੋਜੀ ਨੂੰ ਅੱਗੇ ਵਧਾਉਂਦੇ ਨੇ ਕਿ
ਧਰਤੀ ਜਿਹੜੀ ਹੈ ਉਹ ਇੱਕ ਨਹੀਂ ਹੈਗੀ। ਹਮ ਮਤਲਬ ਜਿਹੜੀ ਢੱਗੇ ਦੇ ਸਿੰਘਾਂ ਤੇ ਖੜੀ ਸੀ ਉਹ ਤੇ ਇੱਕ ਧਰਤੀ ਸੀਗੀ, ਉਹਨਾਂ ਦੀ ਤਾਂ ਮੰਨਣਾ ਇੱਕ ਧਰਤੀ ਸੀ, ਧਰਤੀਆਂ ਤੇ ਬਹੁਤ ਨੇ। ਠੀਕ। ਸੋ ਇਹ ਜਿਹੜੀ ਕਈ ਧਰਤੀਆਂ ਨੇ ਉਹਦੇ ਲਈ ਕਿੰਨਾ ਜ਼ੋਰ ਚਾਹੀਦਾ ਹੈ। ਇਹ ਪੰਜ ਹਵਾਸਾਂ ਨਾਲ ਬਣਿਆ ਹੋਇਆ ਧਿਆਨ ਜਿਹੜਾ ਹੈ ਉਹ ਉਹਦੇ ਮੰਨਣ ਵਿੱਚ ਨਹੀਂ, ਉਹਦੇ ਜ਼ਰੀਏ ਇਹ ਤੁਹਾਨੂੰ ਸਮਝ ਨਹੀਂ ਆ ਸਕਦਾ। okay ਉਹਦੀ ਡੋਮੇਨ ਤੋਂ ਬਾਹਰ ਹੈ। ਇਸੇ ਵਾਸਤੇ ਜਦੋਂ ਅਸੀਂ ਅੱਗੇ ਚੱਲਨੇ ਹਾਂ ਤੇ ਆਪਣਾ ਫਿਰ ਉਹ ਆਪਣਾ ਜਿਹੜੀ ਦੂਸਰਾ ਪੱਖ ਹੈ ਉਹਦਾ ਕਿ ਜੇ ਇਹ ਢੱਗੇ ਦਾ ਨਹੀਂ ਹੈ, ਜੇ ਇਹ ਪੰਜ ਹਵਾਸਾਂ ਦਾ ਇੱਕ ਧਿਆਨ ਹੈ ਤੇ ਉਹਦੇ ਤਹਿਤ ਕਿਵੇਂ ਕ੍ਰੀਏਸ਼ਨ ਹੋ ਰਹੀ ਹੈ, ਫਿਰ ਉਸ ਕ੍ਰੀਏਸ਼ਨ ਦੀ ਤਸ਼ਰੀਹ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੇਤਾ ਪਸਾਓ ਏਕੋ ਕਹਾਓ। ਜਿਵੇਂ ਪੰਜਾਂ ਕਾ ਗੁਰ ਏਕ ਧਿਆਨ ਹੈ ਨਾ, ਇਵੇਂ ਕੇਤਾ ਪਸਾਓ ਏਕੋ ਕਹਾਓ। ਕਿਉਂਕਿ ਪੰਜਾਂ ਦੀ ਪਰਸੈਪਸ਼ਨ ਜਿਹੜੀਆਂ ਨੇ ਉਹ ਤੇ ਲੱਖਾਂ ਨੇ, ਲੇਕਿਨ ਉਹਨਾਂ ਦੇ ਪਿੱਛੇ ਧਿਆਨ ਉਹ ਸਾਰੀਆਂ ਇੱਕ ਧਿਆਨ ਵਿੱਚ ਢਲ ਜਾਂਦੀਆਂ ਨੇ। ਤਿਸ ਤੇ ਹੋਏ ਲੱਖ ਦਰਿਆਓ, ਤੇ ਆਪਣਾ ਲੱਖਾਂ ਦਰਿਆ ਜਿਹੜੇ ਨੇ ਉਹ ਫੁੱਟ ਗਏ, ਉਹ ਵਗਣ ਲੱਗ ਪਏ। ਤੇ ਉਹਨਾਂ ਸਾਰਿਆਂ ਦੇ ਪਿੱਛੇ ਜਿਹੜਾ ਯੂਨੀਵਰਸਲ ਲਾ ਹੈ ਉਹ ਤੇ ਇੱਕ ਹੀ ਹੈਗਾ, ਇੱਕੋ ਇੱਕ ਕਹਾਓ ਹੈ। ਉਹ ਜਿਹੜਾ ਹੈ ਉਹ ਅਣਗਿਣਤ ਨਹੀਂ ਹੈਗਾ। ਸਰ ਜੀ हाँ जी। ਜਿਹੜਾ ਹੈਗਾ ਹੈ ਨਾ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ, ਇਹ ਜਿਹੜਾ ਕਵਾਓ ਹੈ ਨਾ, ਇਹ ਆਵਾਜ਼ ਹੈ, ਇੱਕ ਇੱਕ ਧਮਾਕਾ ਜਾਂ ਇੱਕ ਆਵਾਜ਼। ਤੇ ਇਹ ਮਤਲਬ ਤੁਹਾਨੂੰ ਸ਼ਾਇਦ ਗੁਰਬਾਣੀ ਦੇ ਵਿੱਚ ਇੱਕ ਹੋਰ ਗੁਰੂ ਨਾਨਕ ਨੇ ਇੱਕ ਤੁਕ ਲਿਖੀ ਹੈ ਜਿਹਦੇ ਵਿੱਚ ਜੇ ਇਜਾਜ਼ਤ ਹੋਵੇ ਥੋੜੀ ਇੱਕ ਸੈਕਿੰਡ ਪੜ੍ਹ ਕੇ ਦੱਸ ਦਿਆਂ। ਹਾਂਜੀ ਦੱਸੋ। ਹਾਂ, ਉਹ ਕਹਿੰਦੇ ਨੇ ਅਰਬਦ ਨਰਬਦ ਧੁੰਦਕਾਰੇ, ਮਤਲਬ ਕਿ ਹਰ ਪਾਸੇ ਕੁਛ ਵੀ ਨਹੀਂ, ਬਸ ਧੁੰਦ ਹੀ ਧੁੰਦ ਹੈ। ਧਰਣ ਨਾ ਗਗਨ ਹੁਕਮ ਅਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ, ਸੁਨਾਰੇ ਸੁਣਨ ਰਹੇਗਾ। ਮਤਲਬ ਕਿ ਕਿਸੇ ਪਾਸੇ ਕੁਛ ਵੀ ਨਹੀਂ ਸੀ, ਧੁੰਦ ਹੀ ਧੁੰਦ ਸੀ, ਨਾ ਕੋਈ ਦਿਨ ਸੀ, ਨਾ ਰਾਤ ਸੀ, ਨਾ ਚੰਦ ਸੀ, ਨਾ ਤਾਰੇ ਸੀ, ਨਾ ਕੁਛ ਵੀ ਨਹੀਂ ਸੀ। ਤੇ ਫਿਰ ਜੇ ਤੁਸੀਂ ਇਸ ਤੁਕ ਨੂੰ ਲਵੋ ਕਿ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ, ਕਿ ਇੱਕ ਆਵਾਜ਼, ਇੱਕ ਧਮਾਕਾ, ਇੱਕ ਕਵਾਓ, ਇੱਕ ਆਵਾਜ਼ ਆਈ, ਤਿਸਤੇ ਹੋਏ, ਉਹਦੇ ਬਾਅਦ ਜਿਹੜੀ ਸਾਰੀ ਸ੍ਰਿਸ਼ਟੀ ਦੇ ਦਰਿਆਓ, ਮਤਲਬ ਕਿ ਜਿਹੜੀ ਇਨਸਾਨ ਦੀ ਮਤਲਬ ਕਿ ਦੁਨੀਆ ਫਿਰ ਸ਼ੁਰੂ ਹੋ ਗਈ। ਇਟ ਇਜ਼ ਕਾਈਂਡ ਆਫ ਆਲਮੋਸਟ ਜਿਹੜੀ ਆ ਬਿਗ ਬੈਂਗ ਥਿਊਰੀ ਦੀ ਆਪਾਂ ਗੱਲ ਕਰਦੇ ਉਹਦੇ ਬਾਅਦ ਇਸ਼ਾਰਾ, ਕਿਉਂਕਿ ਕਿਤੇ ਹੋਰ ਬਾਣੀ 'ਚ ਲਿਖਿਆ ਹੋਇਆ ਕਿ ਉਹਨਾਂ ਨੂੰ ਪਤਾ ਇੱਕ ਟਾਈਮ ਤੇ ਕੁਝ ਵੀ ਨਹੀਂ ਸੀ, ਫਿਰ ਇੱਥੇ ਆ ਕੇ ਕਹਿੰਦੇ ਨੇ ਕਿ ਇੱਕ ਕਵਾਓ, ਇੱਕ ਆਵਾਜ਼, ਇੱਕ ਧਮਾਕਾ। ਇਹਦੇ ਕੋਈ ਕਨੈਕਸ਼ਨ ਹੋ ਸਕਦਾ? ਨਹੀਂ ਕਨੈਕਸ਼ਨ ਤੇ ਹੈ। ਮਤਲਬ ਇਹ ਜਦੋਂ ਲਫ਼ਜ਼ਾਂ 'ਚ ਅਸੀਂ ਬਿਆਨ ਕਰਨੇ ਆ ਤੇ ਉਹ ਸਾਨੂੰ ਬਣਾਉਣਾ ਪੈਂਦਾ ਹੈ। ਇਸਲਾਮ ਦੇ ਵਿੱਚ ਵੀ ਮੁਸਲਮਾਨਾਂ ਦੇ ਵਿੱਚ ਵੀ ਇਹ ਮਾਈਥੋਲੋਜੀ ਹੈ ਕਿ ਰੱਬ ਨੇ ਕਿਹਾ ਕਿ ਹੋ ਜਾ ਤੇ ਕਾਇਨਾਤ ਹੋ ਗਈ। ਠੀਕ,
ਜੀ ਲੇਕਿਨ ਇਹ ਜਿਹੜੀ ਦਲੀਲ ਹੈ ਇਹਦੇ ਵਿੱਚ ਇੱਕ ਨਕਸ ਹੈ। ਜੀ ਉਹ ਨਕਸ ਇਹ ਹੈ ਕਿ ਜੇ ਰੱਬ ਨੇ ਜਾਂ ਉਸ ਹਸਤੀ ਨੇ ਕਿਸੇ ਇੱਕ ਵਕਤ ਦੇ ਉੱਤੇ ਇਹ ਕਿਹਾ ਕਿ ਹੋ ਜਾ, ਤੇ ਇਹਦਾ ਮਤਲਬ ਹੈ ਕਿ ਵਕਤ ਦਾ ਤਸੱਵਰ ਮੌਜੂਦ ਸੀ। ਵਕਤ ਦਾ ਵਕਤ ਤੇ ਨਹੀਂ ਦੱਸ ਰਹੇ ਸਰ ਜੀ, ਇੱਥੇ ਤਾਂ ਸਿਰਫ ਇਹ ਕਹਿ ਰਹੇ ਕਿ ਇੱਕ ਆਵਾਜ਼ ਹੋਈ। ਨਹੀਂ ਆਵਾਜ਼ ਉਹ ਕਿਸੇ ਇੱਕ ਹਾਂ, ਅਗਰ ਇਹਨੂੰ ਅਸੀਂ ਇੰਜ ਪੜ੍ਹੀਏ ਕਿ ਇੱਕ ਆਵਾਜ਼ ਹੋਈ, ਤੇ ਇਹ ਨਹੀਂ ਕਿ ਕਿਸੇ ਖਾਸ ਵੇਲੇ ਦੇ ਉੱਤੇ ਉਹ ਆਵਾਜ਼ ਹੋਈ, ਉਹ ਜਿੱਦਾਂ ਹੋਈ ਆਵਾਜ਼ ਹੋਈ। ਜਦ ਚੰਦ ਸੂਰਜ ਹੀ ਨਹੀਂ ਸੀ ਤੇ ਉਦੋਂ ਤਾਂ ਫਿਰ ਵਕਤ ਹੋ ਹੀ ਨਹੀਂ ਸਕਦਾ। ਜਦੋਂ ਦਿਨ ਰਾਤ ਹੀ ਨਹੀਂ ਸੀ ਤਾਂ ਵਕਤ ਦਾ ਤਸੱਵੁਰ ਤਾਂ ਉਦੋਂ ਸੀ ਹੀ ਨਹੀਂ। ਉਦੋਂ ਤਾਂ ਜਿੱਦਾਂ ਕਹਿੰਦੇ ਨੇ ਸਿਰਫ ਇੱਕ ਧੁੰਦੀ ਧੁੰਦ, ਮਤਲਬ ਕਿ there was nothing, ਕਹਿਣ ਦਾ ਮਤਲਬ ਹੈ ਕਿ ਕੁਝ ਸੀਗਾ ਨਹੀਂ। ਉਸ ਵਕਤ ਇੱਕ ਆਵਾਜ਼ ਹੋਈ ਤੇ ਫਿਰ ਇਹ ਦੁਨੀਆ ਦੇ ਵਿੱਚ ਜਿਹੜੀ ਜ਼ਿੰਦਗੀ ਦੇ ਜਿਹੜੇ ਆ ਦਰਿਆ ਚੱਲਣ ਲੱਗ ਪਏ। ਮਤਲਬ ਇਹ ਕਵਾਓ ਦਾ ਮਤਲਬ ਆਵਾਜ਼ ਤਾਂ ਨਹੀਂ ਹੋ ਸਕਦਾ ਪੂਰਾ, ਮਤਲਬ ਜ਼ਰੂਰੀ ਤਾਂ ਨਹੀਂ ਆਵਾਜ਼ ਹੀ ਹੋਵੇ। ਇਹਦਾ ਮਤਲਬ ਕਵਾਓ ਦਾ ਆਵਾਜ਼ ਹੁੰਦਾ, ਕਹਿਣਾ। ਹਾਂਜੀ, ਤੇ ਉਹ ਆਵਾਜ਼ ਬਿਗ ਬੈਂਡ ਵਾਲੀ ਆਵਾਜ਼ ਤਾਂ ਨਹੀਂ ਲੱਗਦੀ ਮੈਨੂੰ, ਮਤਲਬ ਜਿਵੇਂ ਉਹ ਕਹਿ ਰਹੇ ਨੇ। ਤੁਸੀਂ ਬਗੈਰ ਆਵਾਜ਼ ਤੋਂ ਕਿਵੇਂ ਕਹਿ ਸਕਦੇ ਹੋ? ਨਹੀਂ, ਉਹ ਕਹਿ ਰਹੇ ਨੇ ਕਿ ਇਹ ਜਿਹੜੀ ਚੀਜ਼ ਹੈ ਇਹ ਬਿਗ ਬੈਂਗ ਥਿਊਰੀ ਨੂੰ ਮਤਲਬ ਕਿ ਅਲਿਊਡ ਕਰਦੀ ਹੈ, ਅਲਿਊਡ ਕਰਦੀ ਹੈ। ਬਿਗ ਬੈਂਗ ਦਾ ਮਤਲਬ ਇਹ ਤੇ ਨਹੀਂ ਕਿ ਉੱਥੇ ਬਹੁਤ ਵੱਡਾ ਬੈਂਗ ਹੋਇਆ, ਆਵਾਜ਼ ਹੋਈ, ਮਤਲਬ ਕਿ ਇੱਕ ਇਨਸੀਡੈਂਟ ਹੋਇਆ ਵੱਡਾ, ਇੱਕ ਧਮਾਕਾ। ਉਹ ਮੈਨੂੰ ਲੱਗਦਾ ਉਹ ਜਿਹੜੇ ਐਡਮਾਇਰਰ ਹੁੰਦੇ ਨੇ ਉਹ ਬਾਅਦ ਚ ਬਣਾ ਲੈਂਦੇ ਨੇ ਇਦਾਂ ਦੀਆਂ ਸਟੋਰੀਆਂ। ਮੈਨੂੰ ਨਹੀਂ ਲੱਗ ਰਿਹਾ ਘੱਟੋ ਘੱਟ ਉਹ। ਹਾਂ, ਜਿਹੜੀ ਬਿਗ ਬੈਂਗ ਥਿਊਰੀ ਦੇ ਬਾਰੇ ਚ ਬੀਬਾ ਜੀ ਦੀ ਜਿਹੜਾ ਕਹਿਣਾ ਹੈ ਉਹ ਦਰੁਸਤ ਹੈਗਾ ਕਿ ਬਿਗ ਬੈਂਗ ਤੇ ਇੱਕ ਮੂਵਮੈਂਟ ਸੀ ਨਾ, ਜਿਹਦੇ ਵਿੱਚ ਕਿ ਜਿਹੜੀ ਕੰਡੈਂਸਡ ਇਨਫਿਨਿਟਲੀ ਕੰਡੈਂਸਡ ਮੈਟਰ ਸੀ, ਉਹ ਜਦੋਂ ਇਨਫਿਨਿਟੀ ਕਹਿੰਦੇ ਆ ਤੇ ਅਸੀਂ ਉਹਨੂੰ ਫਿਰ ਤੁਸੀਂ ਇਨਫਿਨਿਟੀ ਸਮਝੋ। ਫਿਰ ਸਾਡੇ ਜਿੰਨੇ ਮੇਜਰ ਨੇ ਤੋਲਣ ਦੇ ਉਹ ਨਹੀਂ ਉਹਦੇ ਵਿੱਚ ਆਉਂਦੇ। ਉਹ ਜਿਹੜਾ ਇਨਫਿਨਿਟ એનર્ਜੀ ਜਿਹੜੀ ਉਹਦੇ ਵਿੱਚ ਕਿਸੇ ਇੱਕ ਇਨਫਿਨਿਟ ਨੁਕਤੇ ਦੇ ਵਿੱਚ ਜਿਹੜੀ ਸੀ ਉਹ ਫਟਣਾ ਸ਼ੁਰੂ ਹੋਈ, ਔਰ ਉਹ ਚਾਰੋਂ ਪਾਸੇ ਫਟ ਕੇ ਜਾਣਾ ਸ਼ੁਰੂ ਹੋ ਗਈ। ਉਹਦੇ ਨਾਲ ਹੀ ਦਰਿਆ ਬਣੇ, ਉਹਦੇ ਨਾਲ ਹੀ ਬਾਕੀ ਜਿਹੜੇ ਪਲੈਨਟਸ ਨੇ ਉਹ ਬਣੇ। ਤੇ ਇਹ ਇਲੂਜ਼ਨ ਕੀ ਕਹਿਣਾ ਚਾਹੀਦਾ, ਇਹ ਇਸ਼ਾਰਾ ਤੇ ਬਿਗ ਬੈਂਗ ਥਿਊਰੀ ਵੱਲ ਹੈ। ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਪੌੜੀ ਹੈ ਇਹਦੇ ਵਿੱਚ ਬਿਗ ਬੈਂਗ ਥਿਊਰੀ ਦੇ ਬਹੁਤ ਹੀ ਸਿਮਿਲਰ ਆਈਡੀਆ ਜਿਹੜਾ ਹੈ ਉਹ ਇਹਦੇ ਵਿੱਚ ਪੇਸ਼ ਹੋਇਆ ਹੈ। ਔਰ ਇਹ ਹੈ ਕਿ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹਨੂੰ ਇੰਪੀਰੀਕਲੀ ਵੈਰੀਫਾਈ ਕੀਤਾ ਜਾ ਸਕਦਾ ਹੈ ਕਿ ਨਹੀਂ। ਤੇ ਇਹਦੇ ਵਿੱਚ ਤੇ ਆਪਣਾ ਜਿਹੜਾ ਗੁਰੂ ਨਾਨਕ ਜੀ ਕਹਿ ਰਹੇ ਨੇ ਕਿ ਇੰਪੀਰੀਕਲੀ ਉਹਨੂੰ ਨਹੀਂ ਕੀਤਾ ਜਾ ਸਕਦਾ, ਇੰਪੀਰੀਕਲੀ ਉਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ, ਉਹਨੂੰ ਸਮਝਿਆ ਨਹੀਂ ਜਾ ਸਕਦਾ। ਤੇ ਲੇਕਿਨ ਇਹ ਹੈ ਕਿ ਜਿਹੜਾ ਕ੍ਰੀਏਸ਼ਨ ਦਾ ਅਮਲ ਹੈ ਉਹ ਜਿਵੇਂ ਇਨਫਿਨਿਟ ਤਰੀਕਿਆਂ ਨਾਲ ਆਪਣੇ ਆਪ ਨੂੰ ਅਨਰੈਵਲ ਕਰ ਰਿਹਾ ਹੈ, ਉਹ ਸਾਨੂੰ
ਉਹ ਸਾਡੇ ਸਾਹਮਣੇ ਹੈ, ਜਿੱਥੇ ਅਸੀਂ ਜਿੰਨੀ ਵਾਰੀ ਵੀ ਸਦਕੇ ਵਾਰੀ ਜਾਈਏ ਉਨੀ ਘੱਟ ਹੈ। ਡਾਕਟਰ ਸਾਹਿਬ ਇੱਕ ਮੈਂ ਗੱਲ ਕਰਾਂ ਕਿ ਇਹਦੇ ਵਿੱਚ ਜਿਹੜੀ ਪਹਿਲੀ ਗੱਲ ਕਰਦੇ ਨੇ ਕਿ ਇਹ ਹੈਗੇ, ਤੁਸੀਂ 5 ਕਹਿੰਦੇ ਹੋ ਨਾ ਕਿ 5, ਇੱਥੇ ਐਕਚੁਅਲੀ ਲਿਖਿਆ ਹੈਗਾ 5 ਦਾ ਮਤਲਬ ਦੱਸਦੇ ਨੇ ਕਿ 5 ਲਰਨਡ ਫੈਲੋ, ਇਨਲਾਈਟਨਡ ਫੈਲੋ, ਸੌਰੀ ਅਮਰਜੀਤ ਜੀ ਉਹ 5 ਨੂੰ ਪੰਚ ਵੀ ਲਿਖਦੇ ਸਨ। ਮੈਂ ਇਹ ਅੱਛਾ ਜੀ। 5 ਦੇ ਪਿੱਛੇ ਵੀ ਬਥੇਰਾ ਖਪਿਆ ਹੈ। ਸਰ ਇਹ ਜਿਹੜਾ ਪੰਚਾਇਤ ਹੈ ਇਹਦਾ ਵੀ ਇਹਦਾ ਪੰਚ ਨਾਲ ਤਾਲੁਕ ਹੈਗਾ, ਜਿਹੜੀ ਪੰਚਾਇਤ? ਮੈਂ ਉਹ 5 ਜਿਹੜਾ 5 ਤੇ 5 ਉਹ ਮੈਂ ਉਹਦੇ ਨਾਲ ਬੜਾ ਖਪਿਆ ਹੈ। ਉਹ ਬਹੁਤ ਸਾਰੀਆਂ ਹਿੰਦੁਸਤਾਨੀ ਜਿਹੜੀਆਂ ਜ਼ੁਬਾਨਾਂ ਨੇ ਉਹਨਾਂ ਵਿੱਚ ਕਿਸੇ ਦੇ ਵਿੱਚ 5 ਵਾ ਤੇ ਕਿਸੇ ਦੇ ਵਿੱਚ 5 ਵਾ, ਤੇ ਮਤਲਬ ਉਹਨਾਂ ਦਾ 5 ਵੀ ਹੈ। ਇੱਥੇ ਸਰ ਪਹਿਲੀਆਂ ਦੋਨੋਂ ਜਿਹੜੀਆਂ ਹੈਗੀਆਂ ਨੇ ਤੁਕਾਂ, ਉਹਨਾਂ ਦੇ ਵਿੱਚ 3-4 ਦੇ ਤੁਕਾਂ ਦੇ ਵਿੱਚ ਉੱਥੇ ਪੰਚਾਂ ਦਾ ਦੋਨੋਂ ਪਾਸੇ ਧਿਆਨ, ਇਹਨਾਂ ਨੇ ਦੋਨੋਂ ਹੀ ਤੁਸੀਂ ਇਫ ਯੂ ਵਾਂਟ ਟੂ ਟੇਕ ਇਟ, ਯੂ ਕੈਨ ਟੇਕ ਇਟ ਬੋਥ ਵੇਜ਼। ਪੰਜ ਪਰਵਾਨ, ਪੰਜ ਪ੍ਰਧਾਨ, ਦੇਖੋ ਨਾ, 5 ਤੁਹਾਨੂੰ ਪਤਾ 5 ਦਾ ਤਾਂ ਬਹੁਤ ਜਿਹੜੀ ਹੈ ਸਾਰੀ ਸ੍ਰਿਸ਼ਟੀ ਬਣੀ ਉਹ ਵੀ 5 ਤੱਤਾਂ ਦੀ ਬਣੀ ਹੈ, ਔਰ ਹਰ ਤੱਤ ਜਿਹੜਾ ਹੈ ਉਹ ਇਹਨਾਂ ਨੇ ਉਹਨਾਂ ਜਿਹੜੇ ਇਹ ਇਨਸਾਨਾਂ ਦੱਸੇ, ਜਿਹੜੇ ਇਹ ਪੰਚ ਬਣਾਏ ਨੇ, ਜਿਹੜੇ ਪੰਚਾਇਤ ਵਾਲੇ ਜਿਹੜੇ ਸਤਿੰਦਰ ਜੀ ਕਹਿੰਦੇ ਨੇ, ਉਸ ਵਾਲੇ ਜਿਹੜੇ ਕਿ ਵੀ ਉਹ ਉਹਨਾਂ ਨੇ ਕੰਪੇਅਰ ਕੀਤੇ ਕਿ 5 ਪ੍ਰਵਾਨ 5 ਪ੍ਰਧਾਨ, ਕਿਉਂਕਿ ਜਿਹੜੇ 5 ਤੱਤ ਨੇ ਉਹ ਵੀ ਆਪਣੀ ਆਪਣੀ ਜਗ੍ਹਾ ਹਰ ਪ੍ਰਧਾਨ ਹੈ, ਉਹ ਹਰ ਇੱਕ ਜਗ੍ਹਾ ਇੰਪੋਰਟੈਂਟ ਹੈ ਔਰ ਮੁਖੀ ਹੈ। ਬੀਬਾ ਜੀ ਉਹਦੇ ਚ ਨਾ ਸਿਰਫ ਇੱਕੋ ਇਸ਼ੂ ਆ, ਜਿਹੜੀ ਐਪਿਸਟੋਮੋਲੋਜੀ ਦੀ ਗੱਲ ਕਰਦੇ ਨਾ ਡਾਕਟਰ ਸਾਹਿਬ, ਉਹ ਪੂਰੀ ਪੌੜੀ ਦਾ ਮੀਨਿੰਗ ਜਿਹਾ ਨਹੀਂ ਫਿਰ ਬਣਦਾ ਉਹਦੇ ਨਾਲ, ਉਹ ਉੱਪਰਲੇ ਪੋਰਸ਼ਨ ਦਾ ਥੱਲੇ ਵਾਲੇ ਨਾਲ ਬਣਦਾ ਨਹੀਂ ਹੈ। ਇੱਕ ਮੈਂ ਥੋੜੀ ਜਿਹੀ ਗੱਲ ਕਰਾਂ ਨਾ, ਤੇ ਉਹ ਮੈਂ ਕਹਿੰਦੀ ਹਾਂ ਕਿ ਵੀ ਉਸ ਕਿਸਮ ਦੇ ਉਹਨਾਂ ਨੇ ਕਿਹਾ ਜਿਹੜੇ 5 ਪ੍ਰਧਾਨ ਨੇ, ਜਿਹੜੇ ਅਸੀਂ ਉਹ ਹਰ ਤੱਤ ਪ੍ਰਧਾਨ ਹੈ, ਲੈਟਸ ਪੁੱਟ ਇਟ ਦੈਟ ਵੇ। ਚਲੋ ਇੱਕ ਜਰਾ ਸੋਚੀਏ ਆਪਾਂ ਇਸ ਵੱਲ ਕਿ ਹਰ ਤੱਤ ਪ੍ਰਧਾਨ ਹੈ, ਉਹਦੇ ਕਿਸੇ ਬਿਨਾਂ ਵੀ ਕੋਈ ਵੀ ਉੱਚਾ ਨਹੀਂ, ਕੋਈ ਵੀ ਨੀਵਾਂ ਨਹੀਂ। ਤੇ ਏਦਾਂ ਹੀ ਜਿਹੜੇ ਇਹ ਪੰਚ ਨੇ, ਜਿਹੜੇ ਕਿ ਬਈ ਰਾਜਿਆਂ ਦੇ ਵੀ ਉੱਥੇ ਰਾਜਿਆਂ ਦੇ ਵੀ ਜਿੱਦਾਂ ਹੈਗੇ ਰਾਜਾਨ, ਅਜਾ ਪੰਚੇ ਸੋਹੇਦਰ ਰਾਜਾਨ, ਤੇ ਜਿਨ੍ਹਾਂ ਦਾ ਦਰਗਾਹ ਮਾਨ, ਜਿਨ੍ਹਾਂ ਦਾ ਹਰ ਜਗ੍ਹਾ ਮਾਨ ਹੈ, ਉਹ ਬੜੇ ਸੁਲਝੇ ਹੋਏ, ਉਹ ਬੜੇ ਜਿੱਦਾਂ ਅਮਰ ਨੇ ਕਿਹਾ ਇਨਲਾਈਟਨਡ ਪੁਰਸ਼ ਨੇ। ਇਹ ਉਹਨਾਂ ਤੱਤਾਂ ਦੇ ਵਾਂਗ ਹੀ ਨੇ ਕਿ ਜਿਨ੍ਹਾਂ ਦੇ ਨਾਲ ਸ੍ਰਿਸ਼ਟੀ ਬਣੀ ਹੈ। ਐਵਰੀਬਡੀ, ਕਿਉਂਕਿ ਕੋਈ ਵੀ ਇੱਕ ਪੰਚ ਵੀ ਜੇ ਕਿਤੇ ਹੁੰਦਾ ਹੈ ਉਹਨੂੰ ਵੀ ਪੰਚ ਹੀ ਕਹਿੰਦੇ ਨੇ, ਉਹਨੂੰ ਇੱਕ ਨਹੀਂ ਕਹਿੰਦੇ। ਉਹਨਾਂ ਜਿਹੜੀ ਪੰਚਾਇਤ ਚ 5 ਹੁੰਦੇ ਨੇ, ਪੰਚ ਹੁੰਦੇ ਨੇ, ਉਹ ਹਰ ਇੱਕ ਆਪਣੇ ਆਪ ਦੇ ਵਿੱਚ ਵੀ ਇੱਕ ਮੁਖੀ ਹੈ, ਉਹਨੂੰ ਇਹ ਫਿਰ 1-2 ਨਹੀਂ ਕਹਿੰਦੇ, ਉਹਨੂੰ ਉਹ ਵੀ ਪੰਚ ਹੈ। ਸੋ ਪੰਚ ਇਜ਼ ਕੇ ਵੀ ਇਨਲਾਈਟਨਡ ਵਨ, ਜਿਹਦਾ ਦਰਗਾਹ ਵੀ ਮਾਣ ਹੈਗਾ, ਜਿਹਦਾ ਰਾਜਾਣਾ ਦੇ ਘਰਾਂ ਚ ਵੀ ਮਾਣ ਹੈ। ਤੇ ਫਿਰ ਜੇ ਉਹ ਵੀ ਵਿਚਾਰ ਕਰਨ ਤੇ ਉਹ ਵੀ ਨਹੀਂ ਇਸ ਸ੍ਰਿਸ਼ਟੀ ਦੇ ਬਾਰੇ ਸਾਨੂੰ ਪੂਰਾ ਦੱਸ ਸਕਦੇ। ਸੋ ਪੰਚ ਜਿਹੜਾ 5 ਪ੍ਰਵਾਨ 5 ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ, ਇਹ ਉਹਨਾਂ ਪੰਚਾਂ ਦੀ ਡਿਸਕ੍ਰਿਪਸ਼ਨ ਹੈ ਕਿ these are equally important and ਮੁਖੀ as the 5 ਤੱਤ ਜਿਹਦੇ ਨਾਲ ਸ੍ਰਿਸ਼ਟੀ ਬਣੀ। ਜਸਟ ਅ ਥਾਟ। ਉਹ ਫਿਰ ਉਹ ਜਿਹੜੀ ਉਹ ਗੱਲ ਡਾਕਟਰ ਸਾਹਿਬ ਨੇ ਕਹੀ ਹੈ ਕਿ ਆਇਡੈਂਟੀਟੀ ਵਾਲੀ, ਉਹ ਤਾਂ ਆਇਡੈਂਟੀਟੀ ਵਾਲੀ ਗੱਲ ਹੋ ਗਈ ਨਾ। ਨਹੀਂ, ਜਿਹੜੀ 5 ਜਿਹੜੇ ਤੱਤ ਨੇ, ਪਾਣੀ, ਅੱਗ, ਹਵਾ ਵਗੈਰਾ ਜਿਹੜੇ ਨੇ, ਉਹ ਜਿਹੜੇ ਨੇ ਉਹ ਤੇ ਇੰਪੀਰੀਕਲ ਮੈਨੀਫੈਸਟੇਸ਼ਨ ਹੈ ਨਾ ਯੂਨੀਵਰਸ, ਔਰ ਇਟ ਹੈਪਨ ਸੋ ਕਿ ਜਿਹੜੇ ਸਾਡੇ ਸੈਂਸਰ ਨੇ ਉਹ ਵੀ 5 ਨੇ, ਉਹਨਾਂ ਨੂੰ ਪਰਸੀਵ ਕਰਨ ਦੇ। ਲੇਕਿਨ ਜਿਹੜਾ ਜ਼ਿਆਦਾ ਜਿਹਦੇ ਤੇ ਇਹਨਾਂ ਨੂੰ ਭਾਵੇਂ ਤੁਸੀਂ 5 ਪੜ੍ਹ ਲਓ, 5 ਪੜ੍ਹ ਲਓ, ਭਾਵੇਂ 5 ਪੜ੍ਹ ਲਓ, ਵੈਸੇ ਇਹ 5 ਹੈ। ਤੁਸੀਂ ਵੀ ਆਪਣਾ ਸੁਰਿੰਦਰ ਜੀ ਇਹਦੇ ਤੇ ਰਿਸਰਚ ਕਰਿਓ। ਮੈਂ ਤੇ ਖੈਰ ਬਹੁਤ ਖਪਾਈ ਕੀਤੀ ਸੀ ਇਹਦੇ ਤੇ 5 ਦੇ ਉੱਤੇ। ਨਹੀਂ ਸਰ, ਮੈਂ ਤਾਂ ਐਗਰੀ ਕਰਦਾ ਤੁਹਾਡੇ ਪੁਆਇੰਟ ਤੇ, ਇਹ 5 ਹੀ ਹੈ, ਮੈਂ 5 ਹੀ ਮੰਨ ਰਿਹਾ। 5 ਹੀ ਹੈ ਤੇ ਆਪਣਾ, ਲੇਕਿਨ ਇਹ ਹੈ ਕਿ ਉਹਨਾਂ ਨੂੰ ਜਿਹੜਾ ਯੂਨੀਫਾਈ ਕਰਦਾ ਹੈ,
ਇੱਕ ਧਿਆਨ ਦੇ ਵਿੱਚ ਜਿਹੜਾ ਉਹਨਾਂ ਨੂੰ ਕਨਵਰਟ ਕਰਦਾ ਹੈ ਉਹ ਗੁਰੂ ਹੈ, ਉਹ ਚਾਨਣ ਹੈ। ਇਹ ਸਹੀ ਹੈ। ਪਰ ਸਰ ਜੀ ਜੇ ਤੁਸੀਂ ਇੱਕ ਇੰਡੀਵਿਜੂਅਲ ਉਹਨਾਂ ਜਿਹੜੇ ਪੰਜ ਪੰਚ ਹੋ ਗਏ, ਠੀਕ ਹੈ ਨਾ, ਜੇ ਤੁਸੀਂ ਇੱਕ ਪੰਚ ਨੂੰ ਕਿਤੇ ਮਿਲਦੇ ਹੋ ਜਾਂ ਕਰਦੇ ਹੋ, ਉਹਨੂੰ ਕੀ ਕਹਿੰਦੇ ਹੋ? ਉਹਨੂੰ ਪੰਚ ਹੀ ਕਹਿੰਦੇ ਹੋ? ਉਹਨੂੰ ਕਿ ਪੰਜ ਆਇਆ, you don't say ਕਿ ਇੱਕ ਆਇਆ, ਦੋ ਆਇਆ, ਤਿੰਨ ਆਇਆ, ਕਿ ਜਿਹੜੇ ਵੀ ਨੰਬਰ ਚ ਨੇ ਕਿ ਵੀ ਫਲਾਣਾ ਸਿੰਘ ਆਇਆ ਜਾਂ ਫਲਾਣਾ ਆਇਆ, ਤੁਸੀਂ ਉਹਨੂੰ ਵੀ ਕਹਿੰਦੇ ਕਿ ਪੰਚ ਆਇਆ ਘਰ ਚ? ਉਹ ਕਿਉਂ ਕਹਿੰਦੇ ਕੌਣ ਆਇਆ? ਵੀ ਪੰਚ ਆਇਆ, ਪਰ ਹੈ ਉਹ ਇੱਕੋ ਸਿੰਗਲ ਪਰਸਨ। ਆਹੋ, ਉਹ ਪੰਚ ਜਿਹੜਾ ਹੈਗਾ ਨਾ ਉਹ ਇਨਲਾਈਟਡ। ਹਾਂ, ਉਹ ਠੀਕ ਹੈ ਤੁਹਾਡੀ ਗੱਲ, ਲੇਕਿਨ ਮੈਂ ਜਿਹੜੀ ਲਿੰਗੁਇਸਟਿਕਲੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਨਾ, ਮਤਲਬ ਫਿਲੋਸੋਫਿਕਲੀ ਨਹੀਂ ਬਲਕਿ ਲਿੰਗੁਇਸਟਿਕਸ ਦੀ ਬੇਸਿਸ ਦੇ ਉੱਤੇ ਜਿਹੜੀ ਹੈ ਉਹ ਪੰਜ ਔਰ ਪੰਚ ਅਲਟਰਨੇਟਲੀ ਬੋਲਿਆ ਜਾਂਦਾ ਸੀਗਾ। ਹਾਂ ਬਿਲਕੁਲ ਠੀਕ ਕਹਿੰਦੇ ਹੋ, ਪੰਜ ਔਰ ਪੰਚ ਐਜ਼ ਅ ਨੰਬਰ, ਐਜ਼ ਅ ਨੰਬਰ। ਪਰ ਦੋਨੋਂ ਮੈਂ ਇਹਨਾਂ ਚਾਰਾਂ ਤੁਕਾਂ ਦੇ ਵਿੱਚ ਉਹੀ ਗੱਲ ਹੈ ਨਾ ਕਿ ਇਟਸ ਇੰਟਰਚੇਂਜੇਬਲ, ਕਿਉਂਕਿ ਇਹ ਸ਼ਾਇਰ ਨੇ ਨਾ, ਇਹ ਸ਼ਾਇਰ ਵੀ ਨੇ, ਸੋ ਹੀ ਹੈਜ਼ ਯੂਜ਼ਡ ਇਟ ਇਨ ਬੋਥ ਵੇਜ਼ ਆਈ ਥਿੰਕ। ਹਾਂ, ਉਹ ਮਿਸਾਲ ਦੇ ਤੌਰ ਤੇ ਇਹ ਜਿਹੜਾ ਪੰਜ ਦਾ ਹਿੰਸਾ ਹੈ ਨਾ, ਇਹ ਪੰਜ ਦਾ ਹਿੰਸਾ ਪੰਜਾਬੀ ਦੇ ਵਿੱਚ ਬਹੁਤ ਵੇਰੀਡ ਮਾਇਨਿਆਂ ਦੇ ਵਿੱਚ ਪੰਜ ਦਾ ਹਿੰਸਾ ਜਿਹੜਾ ਨਾ ਉਹ ਵਰਤਿਆ ਗਿਆ। ਮਿਸਾਲ ਦੇ ਤੌਰ ਤੇ ਜਿਹੜੇ ਸ਼ੀਆ ਨੇ ਉਹਨਾਂ ਦੇ ਹਾਂ ਪੰਜ ਤਨ ਦਾ ਤਸੱਵਰ ਹੈ। ਸਰ ਇੱਕ ਪੰਜ ਪੀਰ ਵੀ ਹੁੰਦੇ ਨੇ, ਪੰਜ ਪੀਰ ਵੀ ਨੇ ਜਿਹੜੇ ਵਾਰਿਸ ਸ਼ਾਹ ਚ ਆਏ ਨੇ, ਪੰਜ ਆਪ ਵੀ। ਮੁਹੰਮਦ ਸਾਹਿਬ ਜੀ ਨੇ ਵੀ ਦੇਖੋ 5 ਵਰਾਂ ਦੀ ਨਮਾਜ਼ ਦੱਸੀ। ਪੰਜ ਦਾ ਤਾਂ ਖੈਰ ਬਹੁਤ ਮਹੱਤਵ ਹੈ, ਪੰਜ ਜਿਹੜੇ ਨੰਬਰ ਆਫ 5 ਹੈਗਾ ਹੈ। ਲੇਕਿਨ ਤੁਸੀਂ ਇਹ ਵੇਖੋ ਕਿ ਇਹਨਾਂ ਸਾਰਿਆਂ ਵਿੱਚੋਂ ਆਖਰ ਦੇ ਉੱਤੇ ਵਾਰਿਸ ਸ਼ਾਹ ਨੇ, ਸਿਰਫ ਵਾਰਿਸ ਸ਼ਾਹ ਨੇ ਹੀ ਅੱਗੇ ਪੰਜਾਂ ਨੂੰ ਜਾ ਕੇ ਤੇ ਪੰਜਾਂ ਦੀ ਇੱਕ ਹੀ ਤਸ਼ਰੀਹ ਕੀਤੀ ਕਿ ਜਿਹੜੇ ਪੰਜ ਨੇ ਉਹ ਪੰਜ ਤੇ ਤੁਹਾਡੇ ਹਵਾਸ ਨੇ। ਹਾਂਜੀ, ਜਿਹੜੇ ਵੀ ਪਹਿਲੇ ਪੰਜ ਵਰਤੇ ਜਾ ਰਹੇ ਸਨ ਨਾ ਲਿਟਰੇਚਰ ਦੇ ਵਿੱਚ, ਤੇ ਉਹਨਾਂ ਦੀ ਉਹਨੇ ਪਹਿਲੀ ਵਾਰੀ ਡੈਫੀਨੇਸ਼ਨ ਕਰਤੀ ਕਿ ਇਹ ਪੰਜ ਜਿਹੜੇ ਨੇ ਇਹਨਾਂ ਨੂੰ ਤੁਸੀਂ 5 ਸੈਂਸਸ ਸਮਝੋ। ਇਸ ਤੋਂ ਬਾਦਸ਼ਾਹ ਤੋਂ ਪਹਿਲੇ 5 ਸੈਂਸਸ ਵਾਲੀ ਗੱਲ ਕਿਸੇ ਨੇ ਨਹੀਂ ਸੀ ਕਹੀ। ਜਿਹੜੇ ਸ਼ੀਆ ਨੇ ਉਹ ਵੀ ਪੰਜ ਤਨ ਨੂੰ ਮੰਨਦੇ ਨੇ। ਉਹ ਤੁਹਾਨੂੰ ਪਤਾ ਪੰਜ ਤਨ ਕਿਹੜੇ ਨੇ? ਨਹੀਂ ਸਰ। ਤੇ ਡਾਕਟਰ ਸਾਹਿਬ ਆਯੁਰਵੈਦਿਕ ਵਾਲੇ ਮੈਡੀਸਨ ਵਾਲੇ ਜਿਹੜੇ ਨੇ ਉਹ ਵੀ 5 ਟਾਈਪ ਦੇ ਤੁਹਾਡੇ ਸਰੀਰ ਨੇ, ਜਿਨ੍ਹਾਂ ਚ ਕਿ ਤੁਹਾਡਾ ਮਨ ਆ ਗਿਆ, ਸਕਿਨ ਆ ਗਈ, ਆਪਣੇ ਲੰਗਸ ਆ ਗਏ, 5 ਤਰ੍ਹਾਂ ਦੀ ਟ੍ਰੀਟਮੈਂਟ ਜਿਹੜੀ ਹੈ ਉਹਨਾਂ ਪੰਜਾਂ ਸਰੀਰਾਂ ਦੀ ਅਲੱਗ-ਅਲੱਗ ਟ੍ਰੀਟਮੈਂਟ ਉਹ ਦੱਸਦੇ ਨੇ ਜਿਹੜੇ ਆਯੁਰਵੈਦਿਕ ਟਾਈਪ ਹੈ। ਅੱਛਾ, ਸ਼ੀਆ ਦੇ ਵਿੱਚ ਜਿਹੜਾ ਪੰਜ ਤਨ ਦਾ ਤਸੱਵਰ ਹੈ ਉਹ ਇਹ ਹੈ ਕਿ ਪਹਿਲੀ ਹਸਤੀ ਤੇ ਹੈਗੀ ਹੈ ਮੁਹੰਮਦ ਦੀ, ਤੇ ਦੂਜੀ ਹਸਤੀ ਹੈਗੀ ਹੈ ਹਜ਼ਰਤ ਅਲੀ ਦੀ, ਤੀਜੀ ਹਸਤੀ ਹੈਗੀ ਹੈ ਪ੍ਰੋਫਟ ਦੀ ਧੀ ਫਾਤਿਮਾ ਦੀ, ਤੇ ਚੌਥੀ ਹਸਤੀ ਹੈਗੀ ਹੈ ਅਲੀ ਤੇ ਫਾਤਿਮਾ ਦੇ ਪੁੱਤਰ ਹਸਨ ਦੀ, ਤੇ ਪੰਜਵੀਂ ਹਸਤੀ ਹੈਗੀ ਹੈ ਹੁਸੈਨ ਦੀ, ਜਿਹਨੂੰ ਕਰਬਲਾ ਚ ਮਾਰਿਆ ਗਿਆ ਸੀ। ਇਹ ਪੰਜ ਤਨ, ਉਹਨੂੰ ਪੰਜ ਤਨ ਕਹਿੰਦੇ ਨੇ। ਤੇ ਅਗਰ ਕਿਸੇ ਤੁਸੀਂ ਸ਼ੀਆ ਦੇ ਘਰ ਜਾਓ ਨਾ ਤੇ ਉੱਥੇ ਪੰਜ ਤਨ ਦੇ ਜਿਹੜੇ ਨੇ ਉਹ ਪੰਜ ਤਨ ਦੇ ਬੋਰਡ ਜਿਹੜੇ ਨੇ ਉਹ ਲੱਗੇ ਹੁਣ ਤੁਹਾਨੂੰ ਦਿਸਣਗੇ। ਤੇ ਉਹ ਵੈਸੇ ਆਮ ਗੁਫ਼ਤਗੂ ਦੇ ਵਿੱਚ ਵੀ
ਪੰਜ ਤਨ ਜਿਹੜੇ ਨੇ ਉਹਨਾਂ ਦਾ ਬੜਾ ਵਰਤੋਂ ਕਰਦੇ ਨੇ। ਹਾਂਜੀ ਦੇਖੋ ਜੀ ਸਰ ਜੀ ਇਹ ਪੰਜ ਦਾ ਤਾਂ ਬਹੁਤ ਹੈਗਾ। ਦੇਖੋ ਹੁਣ ਪੰਜ ਤੱਤ ਦੀ ਜ਼ਮੀਨ ਬਣੀ, ਪੰਜ ਤੱਤ ਦਾ ਹੀ ਤੁਹਾਡਾ ਸਰੀਰ ਬਣਿਆ ਹੋਇਆ ਹੈ ਨਾ। ਤੁਹਾਡੀਆਂ ਗਿਆਨ ਇੰਦਰੀਆਂ ਵੀ ਪੰਜ ਨੇ, ਅੱਖ, ਕੰਨ, ਜ਼ੁਬਾਨ, ਨੱਕ, ਸਕਿਨ ਜਿਹੜੀ ਹੁੰਦੀ ਹੈ, ਰਸ ਵੀ ਪੰਜ ਨੇ, ਵੇਖਣਾ, ਸੁਣਨਾ, ਆਲ ਦੈਟ। ਤੇ ਤੁਹਾਡੇ ਮੂਲ ਵਿਕਾਰ ਜਿਹੜੇ ਵਿਕਾਰ ਨੇ ਉਹ ਵੀ ਪੰਜ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਨੈਗੇਟਿਵ ਐਨਰਜੀ ਜਿਹੜੀ ਤੁਹਾਡੀ ਹੈਗੀ। ਤੇ ਪੋਜ਼ਿਟਿਵ ਐਨਰਜੀ ਦੇ ਵੀ ਕਿਹੜੇ ਹੈਗੇ ਨੇ? ਉਹ ਕਿਹੜੇ ਹੈਗੇ ਨੇ ਸਰ ਜੀ ਜਿਹੜੇ ਪੰਜ ਨੇ? ਕਿ ਸ਼ੀਲ, ਸੰਤੋਖ, ਸ਼ੀਲ, ਸੰਤੋਖ, ਸਬਰ, ਏਦਾਂ ਦੇ ਪੰਜ ਨੇ ਜਿਹੜੇ ਪੋਜ਼ਿਟਿਵ ਐਨਰਜੀ ਵਾਲੇ ਨੇ। ਤੇ ਪੰਜ ਦੀ ਤੇ ਮਤਲਬ ਕਿ ਜਿੱਦਾਂ ਉਹ ਮੁਹੰਮਦ ਸਾਹਿਬ ਜੀ ਨੇ ਵੀ ਪੰਜ ਦਾ ਦੱਸਿਆ ਸਾਰਾ। ਸੋ ਇਹ ਤੇ ਆਈ ਥਿੰਕ ਦੈਟ ਵਾਸ ਐਨ ਐਸਟੈਬਲਿਸ਼ਡ। ਇਹ ਜਿਹੜਾ ਪੰਜ ਦਾ ਨੰਬਰ ਹੈਗਾ, ਪੰਜ ਉਂਗਲਾਂ ਨੇ, ਪੰਜ ਪੈਰਾਂ ਦੀਆਂ ਉਂਗਲਾਂ ਨੇ। ਸੋ ਪੰਜ ਜਿਹੜਾ ਹੈਗਾ ਆ ਉਹ ਤੇ ਐਸਟੈਬਲਿਸ਼ ਸੀਗਾ ਆਈ ਥਿੰਕ ਯੂਨੀਵਰਸ 'ਚ, ਉਹਦੀ ਮਹੱਤਵਤਾ। ਤੇ ਡਾਕਟਰ ਸਾਹਿਬ ਮੇਰੇ ਨਾਲ ਅੱਜ ਪੌੜੀ ਦੇ ਵਿੱਚ ਜਿਹੜਾ ਸਟੈਂਡ ਆਊਟ ਜਿਹੜੀ ਹੈਗੀ ਹੈ ਨਾ, ਮੈਂ ਤਾਂ ਪਹਿਲਾਂ ਇਹ ਤਾਂ ਸਮਝ ਲੱਗ ਗਿਆ ਕਿ ਉਹਨਾਂ ਧੌਲ ਧਰਮ ਵਾਲਾ ਜਿਹੜਾ ਕੰਸੈਪਟ ਆ ਉਹਨੂੰ ਲਿਮਿਟਿਡ ਸ਼ੋ ਕਰਤਾ, ਉਹਨੂੰ ਨਾਟ ਕੰਪਲੀਟ ਸ਼ੋ ਕੀਤਾ ਹੈਗਾ। ਪਰ ਉਹਦੇ ਵਿੱਚ ਇਹ ਨਹੀਂ, ਉਹਨੂੰ ਡਰਾਈਡ ਨਹੀਂ ਕੀਤਾ। ਉਹਦੇ 'ਚ ਜਿਹੜੀ ਆਹ ਲਾਈਨ ਹੈ ਨਾ, ਧੌਲ ਧਰਮ ਦਿਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਮਤਲਬ ਕਿ ਉਹ ਫਜ਼ੂਲ ਨਹੀਂ ਆ। ਉਹਦਾ ਮਤਲਬ ਉਹ ਕੰਪੈਸ਼ਨ ਤੇ ਕੰਟੈਂਟਮੈਂਟ ਦੇ ਵਿੱਚ ਬੇਸਡ ਹੈ। ਪਰ ਜਿਹੜੀ ਪੂਰੀ ਕਾਸਮਿਕ ਫੋਰਸ ਨੂੰ ਵੇਖਿਆ ਜਾਵੇ ਤੇ ਉੱਥੇ ਉਹ ਟਿਕਾ 'ਚ ਨਹੀਂ ਆਉਂਦਾ ਹੈਗਾ, ਮਤਲਬ ਡਰਾਈਡ ਨਹੀਂ ਕੀਤਾ ਗਿਆ। ਦਿਸ ਇਜ਼ ਹਾਊ ਆਈ ਟੁਕ ਇਟ। ਆਈ ਥਿੰਕ ਤੁਸੀਂ ਸਹੀ ਕਹਿ ਰਹੇ ਹੋ। ਇੱਕ ਹੋਰ ਵੀ ਤਰੀਕਾ ਸੋਚਣ ਦਾ ਕਿ ਵੀ ਇਹ ਜਿਹੜਾ ਲਿਖਿਆ ਹੈ ਇੱਕ ਰਮਜ਼ ਹੈ। ਜਿਹੜਾ ਇਹ ਧੌਲ ਆ, ਜਿਹੜਾ ਇਹ ਹੈਗਾ, ਇਟਸ ਅ ਰਮਜ਼। ਜਿਹੜਾ ਵੱਡਾ ਲਿਖਾਰੀ ਹੁੰਦਾ ਉਹ ਰਮਜ਼ਾਂ 'ਚ ਗੱਲ ਕਰਦਾ ਉਹਨੂੰ। ਉਹ ਬਾਬਾ ਨਾਨਕ ਕਹਿੰਦੇ ਉਹਨੂੰ ਤੁਸੀਂ ਇੱਕ ਰਮਜ਼ ਸਮਝੋ। ਉਹ ਜਿਹਨੇ ਚੱਕਿਆ ਹੋਇਆ ਉਹਨੇ ਧਰਮ ਨੇ ਚੱਕਿਆ ਹੋਇਆ, ਉਹਨੂੰ ਤੁਸੀਂ ਇੱਕ ਰਮਜ਼ ਸਮਝੋ। ਪਰ ਚਲੋ, ਪਰ ਉਹ ਇੱਕ ਤਾਂ ਕੰਪੈਸ਼ਨ ਤੇ ਕੰਟੈਂਟਮੈਂਟ 'ਚ ਟਿਕਿਆ ਹੋਇਆ, ਪਰ ਉਹ ਫਿਰ ਅੱਗੇ ਚੱਲ ਕੇ ਹੋਰ ਵੀ ਨਾ, ਧਰਤੀ ਹੋਰ ਪਰੇ ਹੋਰ ਇਸਕਾ ਭਾਰ ਤਲੇ ਕੌਣ ਜ਼ੋਰ, ਉਹ ਕੌਣ ਚੱਕ ਰਿਹਾ? ਫਿਰ ਉਹ ਉੱਥੇ ਫਿਰ ਧੌਲ ਦੀ ਗੱਲ ਫਿਰ ਆਉਂਦੀ ਹੈ। ਉਹੀ ਗੱਲ ਹੈ ਨਾ ਕਿ ਵੀ ਧੌਲ ਨੇ ਤਾਂ ਚੱਕਣਾ ਨਹੀਂ, ਸੋ ਰਮਜ਼ ਹੈ ਨਾ। ਹਾਂ ਬੇਸਿਕਲੀ ਹਾਂ। ਇਹ ਕਿਉਂਕਿ ਤੁਸੀਂ ਸਾਰੇ ਜਿਹੜੇ ਉਹ ਧਰਤੀ ਨੂੰ ਇੱਕ ਮੰਨ ਰਹੇ ਹੋ, ਤੇ ਧਰਤੀ ਨੂੰ ਮੰਨ ਕੇ ਤੇ ਇੱਕ ਢੱਗੇ ਦੇ ਸਿੰਘ ਦੇ ਉੱਤੇ ਉਹਨੂੰ ਚੁਕਵਾ ਰਹੇ ਹੋ। ਬੜਾ ਢੱਗਾ ਜਿਹੜਾ ਉਹ ਦਿਆ ਕਾ ਭੂਤ ਹੈ। ਮੰਨ ਲਿਆ ਉਹਨੇ ਇੱਕ ਜ਼ਮੀਨ ਨੂੰ ਸਿਰ ਸਿੰਘ ਤੇ ਚੁੱਕਿਆ ਹੈ, ਪਰ ਧਰਤੀਆਂ ਤੇ ਇੰਨੀਆਂ ਨੇ ਤੇ ਉਹਨਾਂ ਨੂੰ ਕਿੰਨੇ ਚੁੱਕਿਆ? ਹਾਂਜੀ ਬਿਲਕੁਲ। ਤਾਂ ਹੀ ਸਰ ਉਹਨੂੰ ਫਿਰ ਉਹ ਸਿਰਫ ਉਹਨੂੰ ਇੱਕ ਜਿੱਦਾਂ ਅਗੇਨ ਇੱਕੋ ਹੀ ਲਫ਼ਜ਼ ਨਵਾਂ ਆ ਰਿਹਾ ਕਿ ਰਮਜ਼ ਹੈ ਸਿਰਫ। ਇਟ ਇਜ਼ ਨਾਟ ਕਿ ਵੀ ਕਿਸੇ ਢੱਗੇ ਨੇ ਚੱਕਿਆ ਹੋਇਆ। ਰਮਜ਼ ਇਹ ਜਾਂ ਕਿ ਵੀ ਜਿਹੜਾ ਧਰਮ ਹੈ, ਜਿਹਨੇ ਸੱਚਾਈ ਜਾਣ ਲਈ, ਉਹਦੇ ਮਤਲਬ ਸੱਚਾਈ ਦੇ ਸਿਰ ਤੇ ਹੀ ਇਹ ਸ੍ਰਿਸ਼ਟੀ ਚੱਲ ਰਹੀ ਹੈ। ਯੂਨੀਵਰਸਲ ਲਾਅ, ਨਾਟ ਸੱਚਾਈ, the universal law ਜਿਹੜਾ ਆ ਉਹੀ ਇਸ ਧਰਤੀ ਨੂੰ ਚਲਾ ਰਿਹਾ। the universal law is the ਢੱਗਾ। ਨਹੀਂ, ਮੈਂ ਤੇ ਇਸੇ ਵਾਸਤੇ ਕਿਹਾ ਸੀ ਕਿ ਜਿਹੜਾ ਇੱਕ ਢੱਗਾ ਹੈ ਨਾ, ਉਹ ਵੀ ਇਸ ਗੱਲ ਦੀ ਅਲਾਮਤ ਹੈ ਕਿ ਇਹ ਜਿਹੜੀ ਸਾਰੀ ਧਰਤੀ ਹੈ ਉਹਦੇ ਥੱਲੇ ਇੱਕ ਹੀ ਅਸੂਲ ਹੈ। ਬਿਲਕੁਲ, ਮਤਲਬ ਕਈ ਢੱਗੇ ਨਹੀਂ ਹੈਗੇ, ਇੱਕ ਢੱਗਾ ਹੈਗਾ। ਯਾਨੀ ਇਹ ਬਹੁਤ ਹੀ ਪ੍ਰਿਮਿਟਿਵ ਮੈਟਾਫਰ ਹੈਗਾ ਇੱਕ ਦਾ, ਇੱਕ ਹਸਤੀ ਦਾ। ਆਫਟਰ ਆਲ ਧੱਗਾ ਵੀ ਕਿਤੇ ਨਾ ਕਿਤੇ ਖੜਾ ਹੀ ਹੈ ਨਾ। ਬਿਲਕੁਲ। ਲੇਕਿਨ ਇਹਨੂੰ ਇੰਝ ਵੀ ਸਮਝੇ, ਇਹਨੂੰ ਕਈ ਤਰ੍ਹਾਂ ਸਮਝਿਆ ਜਾ ਸਕਦਾ। ਲੇਕਿਨ ਇਹ ਇੱਕ ਅਸਲੀ ਗੱਲ ਤੇ ਹੈਗੀ ਹੈ ਕਿ ਤੁਸੀਂ ਇਹਨੂੰ ਬਾਰ-ਬਾਰ ਪੜ੍ਹੋ ਔਰ ਇਹਦੇ ਜਿਹੜੇ ਇਨ ਬਿਟਵੀਨ ਲਾਈਨਸ ਔਰ ਸਿੰਬਲਸ ਦੇ ਜਿਹੜੇ ਮਾਇਨੇ ਨੇ, ਉਹਨਾਂ ਨੂੰ ਜਿਹੜਾ ਹੈ ਉਹ ਉਹਨਾਂ ਨੂੰ ਆਪਣੀ ਹੋਂਦ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰੋ। Sorry, Dr. Mazur, can I just ask a question? Like linguistically, so you know, corn and coven, do they mean the same thing? Coven? Yeah, and corn.
ਨਹੀਂ 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 They're different. Okay. No, because I did कौन the है कौन transliteration. Yeah. So there's a difference between kavan and kaun. Okay. हाँ जी नहीं एक लफ्ज नहीं है कौन कौन है कवन Yeah. नहीं है वो। Okay. इन्नू फिर अपना बीबा जी अगली बारी जारी रखिए इसे नू ਹਾਂਜੀ ਸਰ ਜੀ ਇਹ ਤੇ ਬਹੁਤ ਹੀ ਵੱਡੀ ਚੀਜ਼ ਇਹ ਵਾਲੀ ਪੌੜੀ ਜੇ ਸਮਝ ਆ ਗਈ ਪੌੜੀ ਤੇ ਸਮਝੋ ਜਪਜੀ ਸਾਹਿਬ ਦਾ ਕੁਝ ਦਿਮਾਗ 'ਚ ਪੈ ਗਈ ਗੱਲ ਹਾਂਜੀ ਜ਼ਰੂਰ ਸਰ ਜੀ ਵੈਰੀ इन्नू ਇੰਟਰਸਟਿੰਗ इन्नू दोबारा पढ़ो ਹਾਂਜੀ ਠੀਕ ਹੈ ਜੀ ਤੇ ਮੈਂ ਵੀ ਦੁਬਾਰਾ ਪੜਾਂਗਾ ਤੇ ਅਗਲੀ ਵਾਰੀ ਫੇਰ ਅਸੀਂ ਇਹਦੇ ਤੇ ਗੱਲ ਕਰਾਂਗੇ ਬਿਲਕੁਲ ਸਹੀ ਜੀ that would be wonderful ਬਹੁਤ ਅੱਛਾ ਡਾਕਟਰ ਸਾਹਿਬ ਜੀ ਬੜਾ ਮਜ਼ਾ ਆਉਂਦਾ ਹੈ ਔਰ ਵੱਡੀ ਗੱਲ ਹੈ ਕਿ ਇਹਦੀ ਇੰਟਰਪ੍ਰੀਟੇਸ਼ਨ ਜੋ ਵੀ ਆਪਾਂ ਡਿਫਰੈਂਟ ਕਰ ਰਹੇ ਹਾਂ ਸਾਰੇ ਲੋਕਾਂ ਨੇ ਜੋ ਕੀਤਾ ਅਲੱਗ ਹੀ ਕਰ ਰਹੇ ਨੇ ਹਰ ਇੱਕ ਪਰਦਾ ਅਲੱਗ-ਅਲੱਗ ਪਰਤਾਂ ਖੋਲੀ ਚਲੇ ਜਾ ਰਹੇ ਨੇ ਇਹਨਾਂ ਇਹ ਚੀਜ਼ਾਂ ਪਰਤਾਂ ਖੁੱਲਦੀਆਂ ਨੇ ਇਹ ਉਹੀ ਗੱਲ ਹੈ ਨਾ ਜਿੱਦਾਂ ਕਿ ਵੀ ਰੱਬ ਨੇ ਜਿਹੜੀ ਚਲੋ ਜਿਹੜੀ ਕਰਤਾ ਨੇ ਜਿਹੜਾ ਕਰਤਾ ਹੈਗਾ ਉਹਨੇ ਜੋ ਵੀ ਬਣਾਇਆ ਹੈ ਉਹ ਪਰਤਾਂ 'ਚ ਹੀ ਬਣਾਈ ਹੈ ਨਾ ਹਰ ਚੀਜ਼ ਖੋਲਣੀ ਤੇ ਸਾਡਾ ਫਰਜ਼ ਹੈ ਨਾ ਕਰਤੇ ਦੀ ਕ੍ਰਿਤ ਨੂੰ ਖੋਲਣਾ ਤੇ ਐਡਾ ਸੌਖਾ ਥੋੜੀ ਹੁਣ ਤੁਹਾਨੂੰ ਅੱਜ ਰਿਕਾਰਡਿੰਗ ਬੰਦ ਕਰ ਦਿਓ ਪਲੀਜ਼ ਹਾਂ ਬੀਬਾ ਜੀ ਅੱਜ ਤੁਹਾਨੂੰ